ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਤੇ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਪੰਜਾਬ ਭਾਰਤ ਦੀਆਂ ਜਿਹੜੀਆਂ ਅਹਿਮ ਖਬਰਾਂ ਆ ਉਸ ਦੇ ਉੱਤੇ ਆਪਾਂ ਨਜ਼ਰ ਬਣਾਉਂਦੇ ਹੁੰਦੇ ਹਾਂ। ਜਿਵੇਂ ਆਪ ਸਭ ਜਾਣਦੇ ਹੋ ਵੀ ਅੱਜ ਦੇ ਜਿਹੜੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਸਵੇਰੇ ਜੁੜਦੇ ਹੁੰਦੇ ਨੇ ਮਿੰਟੂ ਗੁਰੂਸਰੀਆ ਜੀ, ਪਰ ਉਹਨਾਂ ਦੀ ਅੱਜ ਸਿਹਤ ਨਾਸਾਜ਼ ਹੋਣ ਕਰਕੇ ਉਹ ਆਪਣੇ ਨਾਲ ਨਹੀਂ ਜੁੜਨਗੇ। ਪਰ ਉਹਨਾਂ ਦੀ ਜਗ੍ਹਾ ਦੇ ਉੱਤੇ ਆਪਣੇ ਨਾਲ ਇਸ ਟਾਈਮ ਸ਼੍ਰੀ ਮੁਕਤਸਰ ਸਾਹਿਬ ਤੋਂ ਜੁੜ ਚੁੱਕੇ ਨੇ ਪ੍ਰਵੀਨ ਸ਼ਰਮਾ ਜੀ। ਉਹਨਾਂ ਦੇ ਹੀ ਉਹ ਸਾਥੀ ਨੇ ਅਤੇ ਇੱਕ ਬੜੇ ਵਧੀਆ ਪੱਤਰਕਾਰ ਨੇ ਅਤੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਪ੍ਰਵੀਨ ਸ਼ਰਮਾ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਔਰ ਇਸ ਵੇਲੇ ਵਿਸ਼ਵ ਭਰ ਦੇ ਵਿੱਚ ਜਿੰਨੇ ਵੀ ਸਰੋਤੇ ਵੀਰ ਆਪਾਂ ਨੂੰ ਪੰਜਾਬੀ ਰੇਡੀਓ USA ਤੇ ਸੁਣਦੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪੂਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਖਬਰਾਂ ਵੱਲ ਵਧਾਂਗੇ, ਮਸਲਿਆਂ ਤੇ ਗੱਲਬਾਤ ਵੀ ਕਰਾਂਗੇ, ਪਰ ਉਸ ਤੋਂ ਪਹਿਲਾਂ ਆਪਾਂ ਸਾਰੇ ਮਿਲ ਕੇ ਫਤਿਹ ਪ੍ਰਵਾਨ ਕਰੀਏ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅਤੇ ਪ੍ਰੋਗਰਾਮ ਖਬਰਾਂ ਦੇ ਵੱਲ ਵਧਣ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪੋਂਸਰਸ ਆ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ, ਲਾਲੀ ਸਿੱਧੂ ਜੀ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਜੀ ਕਲੋਵਿਸ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਪ੍ਰਵੀਨ ਸ਼ਰਮਾ ਜੀ, ਗੱਲਬਾਤ ਦੇ ਸਿਲਸਿਲੇ ਦੀ ਸ਼ੁਰੂਆਤ ਕਰਦੇ ਹਾਂ। ਕਾਂਗਰਸ ਦੇ ਵਿਧਾਇਕਾਂ ਦੇ ਕਰਨਾਟਕ ਵਿਚਾਲੇ ਟਿਕਾਣੇ ਤੇ ਟੈਕਸ ਵਿਭਾਗ ਦਾ ਛਾਪਾ। ਹਾਂਜੀ ਬਿਲਕੁਲ ਜੀ। ਜਿਹੜਾ ਰਾਜ ਸਭਾ ਦੇ ਵਿੱਚ ਅੱਜ ਕਾਫੀ ਹੰਗਾਮਾ ਹੋਇਆ ਜੀ। ਗੱਲ ਇਹ ਹੋਈ ਸੀਗੀ ਕਿ ਜਿਹੜੇ ਕਰਨਾਟਕ ਦੇ ਊਰਜਾ ਮੰਤਰੀ ਨੇ DK ਸ਼ਿਵ ਕੁਮਾਰ, ਉਹਨਾਂ ਦੇ ਘਰ ਤੇ ਰਿਜ਼ੋਰਟ ਦੇ ਉੱਤੇ ਛਾਪੇਮਾਰੀ ਨੂੰ ਮੁੱਦੇ ਨੂੰ ਲੈ ਕੇ ਜਿਹੜਾ ਵਾ ਵਿਰੋਧੀ ਧਿਰਾਂ ਨੇ ਜਿਹੜਾ ਵਾ ਸੱਤਾਧਾਰੀਆਂ ਉੱਤੇ ਜਿਹੜਾ ਹੰਗਾਮਾ ਮੈਂ ਕਹੂੰਗਾ ਕਿ ਉਹਨਾਂ ਦੇ ਉੱਤੇ ਨਿਸ਼ਾਨਾ ਸਾਧਿਆ ਵਾ। ਇਹ ਰੇਡ ਜਿਹੜੀ ਹੋਈ ਹੈ ਜੀ, ਇਸ ਰੇਡ ਦਾ ਬਚਾਅ ਜਾਂ ਇਸ ਰੇਡ ਦੇ ਪੱਖ ਦੇ ਵਿੱਚ ਅਰੁਣ ਜੇਤਲੀ ਸਾਹਿਬ ਇਹ ਕਹਿੰਦੇ ਆ ਕਿ ਜਿੱਥੇ ਕਾਂਗਰਸ ਦੇ ਵਿਧਾਇਕ ਛੁਪੇ ਆ ਉੱਥੇ ਕੁਝ ਨਹੀਂ ਹੋਇਆ, ਸਿਰਫ ਇੱਕ ਮੰਤਰੀ ਦੇ ਘਰ ਤੇ ਅਸੀਂ ਛਾਪਾ ਪਾਇਆ ਵਾ, ਇਹ ਰਿਜ਼ਾਰਟ ਦੇ ਉੱਤੇ ਛਾਪਾ ਨਹੀਂ ਪਾਇਆ ਸੀ। ਜੇਤਲੀ ਸਾਹਿਬ ਇਹ ਵੀ ਕਹਿੰਦੇ ਆ ਕਿ ਸਿਰਫ ਇਹਨਾਂ ਨਹੀਂ ਬਲਕਿ 39 ਜਗ੍ਹਾ ਦੇ ਉੱਤੇ ਛਾਪੇਮਾਰੀ ਹੋਈ ਹੈ। ਕਿ ਵਿੱਤ ਮੰਤਰੀ ਅੰਤ ਦੇ ਵਿੱਚ ਇਹ ਕਹਿੰਦੇ ਕਿ ਅਸੀਂ ਚੋਣਾਂ ਜਾਂ ਰਾਜਨੀਤੀ ਜੋੜ ਕੇ ਨਹੀਂ ਕਰਦੇ, ਬਲਕਿ ਆਰਥਿਕ ਤੌਰ ਤੇ ਜਿਹੜੇ ਅਪਰਾਧੀ ਆ ਉਹਨਾਂ ਦੇ ਖਿਲਾਫ ਅਸੀਂ ਕਾਰਵਾਈਆਂ ਕਰਦੇ ਹਾਂ। ਤੇ ਜਿਹੜੇ ਕਾਂਗਰਸੀ ਨੇਤਾ ਨੇ ਆਨੰਦ ਸ਼ਰਮਾ, ਉਹ ਇਹ ਗੱਲ ਕਹਿੰਦੇ ਕਿ ਜਿਹੜੀ ਛਾਪੇਮਾਰੀ ਦੀ ਜਿਹੜੀ ਟਾਈਮਿੰਗ ਹੈ ਤੇ ਉਹਦੀ ਜਗ੍ਹਾ ਵਾ ਉਹਦੇ ਤੇ ਉਹਨਾਂ ਨੇ ਸਵਾਲ ਖੜੇ ਕੀਤੇ ਹੈ। ਤੇ ਉਹ ਗੁਲਾਮ ਨਬੀ ਆਜ਼ਾਦ ਦੀ ਜੇ ਅਸੀਂ ਗੱਲ ਸੁਣ ਲਈਏ ਤੇ ਉਹ ਕਹਿੰਦੇ ਕਿ ਜਿਹੜੇ ਵਿਧਾਇਕ ਨੇ ਤੇ ਉਹਨਾਂ ਦੇ ਖਿਲਾਫ ਜਿਹੜਾ ਵਾ ਉਹਨਾਂ ਨੂੰ ਡਰਾਉਣ ਧਮਕਾਉਣ ਦੇ ਲਈ ਏਜੰਸੀਆਂ ਤੱਕ ਦਾ ਇਸਤੇਮਾਲ ਹੋ ਰਿਹਾ ਵਾ। ਇਸੇ ਕਰਕੇ ਉਹ ਕਹਿੰਦੇ ਕਿ ਜਿਹੜੀ 15 ਕਰੋੜ ਦੀ ਆਫਰ ਹੋਈ ਹੈ ਉਹਨਾਂ ਦਾ ਵੀ ਉਹਨਾਂ ਨੇ ਹਵਾਲਾ ਦਿੱਤਾ ਵਾ। ਤੇ ਜਿਹੜੇ ਆਜ਼ਾਦ ਹੈ ਉਹ ਇਹ ਵੀ ਗੱਲ ਕਹਿੰਦੇ ਕਿ ਜਿਹੜੇ ਮਾਹੌਲ ਦੇ ਉੱਤੋਂ ਰਾਜ ਸਭਾ ਦੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਮੱਲਿਕਾਰਜੁਨ ਖੜਗੇ ਨੇ ਇੱਥੋਂ ਤੱਕ ਕਿਹਾ ਵਾ ਕਿ ਗੁਜਰਾਤ ਦੇ ਵਿੱਚ ਡਰਾਇਆ ਤੇ ਹੁਣ ਬੈਂਗਲੋਰ ਦੇ ਵਿੱਚ ਡਰਾ ਧਮਕਾ ਰਹੇ ਆ। ਸਰ, ਮੈਂ ਤੁਹਾਨੂੰ ਪਿਛਲੇ ਕੁਝ ਕੁ ਮਹੀਨਿਆਂ ਦਾ ਹਵਾਲਾ ਦੇਣਾ ਚਾਹੁੰਦਾ ਵਾ। ਤੁਸੀਂ ਚੋਣਾਂ ਦੀ ਗੱਲ ਕਰ ਲਓ ਜੀ। ਮਣੀਪੁਰ, ਗੋਆ ਦੇ ਵਿੱਚ ਚਲੋ ਜਿਹੜੀ ਇਹਨਾਂ ਨੂੰ ਬਹੁਮਤ ਮਿਲਿਆ, ਮਣੀਪੁਰ ਦੇ ਵਿੱਚ ਜੋੜ ਤੋੜ ਨਾਲ ਸਰਕਾਰ ਬਣਾਈ, ਅਰੁਣਾਚਲ ਪ੍ਰਦੇਸ਼ ਦੇ ਵਿੱਚ ਸਰਕਾਰ ਡੇਗੀ ਗਈ। ਇਸੇ ਤਰ੍ਹਾਂ ਬਿਹਾਰ ਦੇ ਵਿੱਚ ਜਿਹੜਾ ਵਾ ਤੁਸੀਂ ਤਾਜ਼ਾ ਜਿਹੜੀ ਆ ਖਬਰਾਂ ਦੇਖ ਲਓ। ਬਿਹਾਰ ਦੇ ਵਿੱਚ ਨਿਤਿਸ਼ ਕੁਮਾਰ ਮੁੱਖ ਮੰਤਰੀ ਸੀਗਾ ਔਰ ਮੁੱਖ ਮੰਤਰੀ ਹੋਣਾ ਉਹ ਬੰਦਾ, ਪਰ ਫਿਰ ਵੀ BJP ਦੇ ਨਾਲ ਜੋੜ ਤੋੜ ਦੇ ਨਾਲ ਉਹਨੇ ਕਰਕੇ ਜਿਹੜਾ ਸਰਕਾਰ ਬਣਾਈ। ਉਹ ਜਿਹੜੇ ਬੰਦੇ ਸੀਗੇ ਉਹਨਾਂ ਕੋਲੇ 71 ਸੀਟਾਂ ਸੀਗੀਆਂ। ਦੂਜੇ ਪਾਸੇ ਜਿਹੜੀ RJD ਆ ਉਹਨਾਂ ਕੋਲੇ 81 ਸੀਟਾਂ ਸੀ। ਬਜਾਏ ਇਸ ਦੇ ਰਾਜਪਾਲ ਨੇ ਸਿਰਫ ਨਿਤਿਸ਼ ਕੁਮਾਰ ਨੂੰ ਕਿਉਂ ਸੱਦਾ ਦਿੱਤਾ, ਜਦਕਿ ਲੋਕਾਂ ਦਾ ਬਹੁਮਤ ਜਿਹੜਾ ਸੀਗਾ ਉਹ ਲਾਲੂ ਪ੍ਰਸਾਦ ਯਾਦਵ ਦੇ ਨਾਲ ਸੀਗਾ। ਉਹਨੂੰ ਬਹੁਮਤ ਸਿੱਧ ਕਰਨ ਦਾ ਮੌਕਾ ਮਿਲਣਾ ਚਾਹੀਦਾ ਸੀ। ਪਰ ਲੌਜੀਕਲੀ ਜੇ ਅਸੀਂ ਵੇਖੀਏ ਤਾਂ ਪਿਛਲੇ ਕੁਝ ਕੁ ਮਹੀਨਿਆਂ ਤੋਂ ਜਿਹੜੀ ਇੰਡੀਆ ਦੀ ਜਿਹੜੀ ਡੈਮੋਕ੍ਰੇਸੀ ਆ ਉਹ ਡਰਾਮਾਕ੍ਰੇਸੀ ਬਣਦੀ ਜਾ ਰਹੀ ਹੈ। ਔਰ ਮੈਂ ਇਹ ਨਹੀਂ ਕਹਿੰਦਾ ਕਿ ਜਿਹੜੇ ਵਿਧਾਇਕ ਨੇ ਜਾਂ ਕਰਨਾਟਕ ਵਾਲੇ ਬੰਦੇ ਨੇ ਉਹਨਾਂ ਨੇ ਘੁਟਾਲੇ ਨਹੀਂ ਕੀਤੇ ਜਾਂ ਉਹ ਬੰਦੇ ਦੋਸ਼ ਮੁਕਤ ਨੇ, ਠੀਕ ਹੈ, ਪਰ ਜਿਹੜੀ ਟਾਈਮਿੰਗ ਹੈ, ਟਾਈਮਿੰਗ ਦੇਖਣ ਵਾਲੀ ਚੀਜ਼ ਆ ਅਸਲ ਦੇ ਵਿੱਚ ਕਿ ਟਾਈਮਿੰਗ ਕਿਵੇਂ। ਹੁਣ ਗੁਜਰਾਤ ਦੇ ਵਿੱਚ BJP ਤੇ ਦੋਸ਼ ਲੱਗ ਰਿਹਾ ਕਿ ਇਹ ਬੰਦੇ ਜਿਹੜੇ ਆ ਇਹਨਾਂ ਨੇ ਸਾਡੇ ਵਿਧਾਇਕਾਂ ਨੂੰ 15 ਕਰੋੜ ਦੀ ਆਫਰ ਦਿੱਤੀ ਹੈ। ਦੂਜੇ ਪਾਸੇ ਹੁਣ ਜਿਹੜਾ ਵਾ ਕਰਨਾਟਕਾ ਦੀ ਜਾਂ ਬੈਂਗਲੋਰ ਦੀ ਗੱਲ ਆਪਾਂ ਕੀਤੀ ਹੈ, ਉੱਥੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਸੋ ਕਾਂਗਰਸ ਦਾ ਜਿਹੜਾ ਤਰਕ ਹੈ ਕਿਤੇ ਨਾ ਕਿਤੇ ਵਜ਼ਨ ਰੱਖਦਾ ਵਾ
ਕਿ ਜਿਹੜੀਆਂ ਰਾਜ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਉਹਨਾਂ ਨੂੰ ਲੈ ਕੇ ਜਿਹੜੀ ਛਾਪੇਮਾਰੀ ਹੈ ਕੀਤੀ ਜਾ ਰਹੀ ਹੈ, ਉਹ ਡਰਾਇਆ ਧਮਕਾਇਆ ਜਾ ਰਿਹਾ ਹੈ। ਇੰਡੀਅਨ ਡੈਮੋਕ੍ਰੇਸੀ ਦਾ ਇਹ ਇੱਕ ਨੈਗੇਟਿਵ ਸ਼ੇਡ ਹੈ ਕਿ ਇੱਥੇ ਜਿਹੜਾ ਵੀ ਸੱਤਾਧਾਰੀ ਆਉਂਦਾ ਵਾ, ਭਾਵੇਂ ਉਹ ਕਾਂਗਰਸ ਆਉਂਦੀ ਹੈ ਭਾਵੇਂ BJP ਆਉਂਦੀ ਹੈ, ਉਹਦੇ ਅਕੋਰਡਿੰਗ ਏਜੰਸੀਆਂ ਚੱਲਦੀਆਂ। ਮਿਸਾਲ ਦੇ ਤੌਰ ਤੇ ਤੁਸੀਂ ਇੱਕ ਸੁਪਰੀਮ ਕੋਰਟ ਦੀ ਟਿੱਪਣੀ ਵੱਲ ਵੇਖੋ, ਉਹਨਾਂ ਨੇ ਕਿਹਾ ਸੀਗਾ ਕਿ CBI ਹੈ ਜਿਹੜੀ ਉਹ ਇੱਕ ਪਿੰਜਰੇ ਦੇ ਤੋਤੇ ਵਾਂਗ ਹੈ। ਸੋ ਬਿਲਕੁਲ ਅੱਜ ਵੀ ਇਹਨਾਂ ਘਟਨਾਵਾਂ ਨੂੰ ਵੇਖ ਕੇ ਸਰ ਏਦਾਂ ਲੱਗਦਾ ਵਾ ਕਿ ਉਸੇ ਤਰ੍ਹਾਂ ਜਿਵੇਂ ਕਾਂਗਰਸ CBI ਨੂੰ ਯੂਜ਼ ਕਰਦੀ ਸੀ, ਅੱਜ ED, ਅੱਜ ਜਿਹੜੀ ਹੈ ਇਨਕਮ ਟੈਕਸ ਵਿਭਾਗ, ਅੱਜ CBI ਉਸੇ ਤਰ੍ਹਾਂ ਤੇ ਕੰਮ ਕਰ ਰਹੀ ਹੈ। ਜੀ ਬਿਲਕੁਲ ਪ੍ਰਵੀਨ ਜੀ, ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਵੀ ਇਹਨਾਂ ਏਜੰਸੀਆਂ ਨੂੰ ਇੱਦਾਂ ਹੀ ਜਿਹੜੀਆਂ ਸਰਕਾਰਾਂ ਵਰਤਦੀਆਂ ਰਹਿੰਦੀਆਂ ਆ। ਤੁਸੀਂ ਨਿਤਿਸ਼ ਕੁਮਾਰ ਹੋਣਾ ਦੀ ਗੱਲ ਕੀਤੀ, ਆਪਾਂ ਬਿਹਾਰ ਵੱਲ ਤੋਂ ਹੀ ਰੁਖ ਕਰਦੇ ਹਾਂ ਅਗਲੀ ਖਬਰ ਦਾ। ਵੀ ਨਿਤਿਸ਼ ਕੁਮਾਰ ਦੇ ਕਹਿੰਦੇ ਜੀ ਮੰਤਰੀ ਮੰਡਲ ਦੇ ਵਿੱਚ 75% ਦੀ ਦਾਗੀ ਆ। ਲੋਕਾਂ ਨੇ ਚੁੱਕੇ ਸਵਾਲ, ਮੇਰਾ ਨਾਲ ਹੀ ਜੁੜਵਾਂ ਸਵਾਲ ਹੈ, ਇਸ ਤੋਂ ਪਿਛਲੇ ਮੰਤਰੀ ਮੰਡਲ 'ਚ ਕਿੰਨੇ ਕੁ ਫੀਸਦੀ ਦਾਗੀ ਸੀਗੇ? ਇਹਦੂ ਪਿਛਲੇ ਮੰਤਰੀ ਮੰਡਲ 'ਚ ਜੀ ਥੋੜੀ ਗਿਣਤੀ ਘੱਟ ਸੀ, ਐਤਕੀ 22 ਬੰਦੇ ਦਾਗੀ ਹੈ, ਪਹਿਲਾਂ 19 ਬੰਦੇ ਦਾਗੀ ਸੀ ਜੀ। 19-21 ਦਾ ਹੀ ਫਰਕ ਆ। ਹਾਂਜੀ 19-21 ਦਾ ਫਰਕ ਹੈ। ਅਸਲ ਦੇ ਵਿੱਚ ਇੱਥੇ ਜਿਹੜਾ ਸਿਸਟਮ ਹੈ ਜੀ, ਉਹ ਲੋਕਾਂ ਦੇ ਨਾਲ ਮਜ਼ਾਕ ਵਾ। ਇੱਕ ਬੰਦੇ ਨੂੰ ਲੋਕਾਂ ਨੇ ਬਹੁਮਤ ਦੇਤਾ, ਉਹ ਬੰਦੇ ਨੂੰ ਜਦੋਂ ਲੱਗਿਆ ਕਿ ਮੇਰਾ ਹੁਣ ਇੱਧਰ ਸੂਤ ਨਹੀਂ, ਹੁਣ ਤੁਸੀਂ ਨਿਤਿਸ਼ ਕੁਮਾਰ ਦੀ ਗੱਲ ਕਰ ਲਓ, ਜਦੋਂ ਉਹ ਬੰਦੇ ਨੇ ਚੋਣਾਂ ਲੜੀਆਂ, ਉਹਨੇ ਕੀ ਕੁਛ ਕਿਹਾ ਮੋਦੀ ਨੂੰ, ਇਹ ਫਿਰਕਾ ਪ੍ਰਸਤ ਬੰਦਾ ਵਾ, ਇਹ ਫਲਾਨਾ ਕਰਦਾ, ਇਹ ਧਿਉਂਕਾ ਕਰਦਾ। ਮੈਂ ਹੁਣ ਉਹੀ ਨਿਤਿਸ਼ ਕੁਮਾਰ ਕੀ ਪਨਾਮਾ ਪੇਪਰ ਲੀਕ ਮਾਮਲੇ 'ਚ ਉਹ ਬੰਦਿਆਂ ਦੇ ਨਾਮ ਮੰਗੂਗਾ ਜਿਹੜੇ ਉਹ ਪਹਿਲਾਂ ਕਹਿੰਦਾ ਸੀਗਾ, ਉਹੀ ਨਿਤਿਸ਼ ਕੁਮਾਰ ਹੈ ਨਾ। ਸੋ ਇਸ ਕਰਕੇ ਇਹ ਜਿਹੜੇ ਲੋਕ ਨੇ, ਸਾਡੇ ਜਿਹੜੇ ਲੋਕਤੰਤਰ ਦੇ ਹੈੱਡ ਬਣੇ ਬੈਠੇ ਨੇ, ਸਾਡੇ ਨੁਮਾਇੰਦੇ ਬਣੇ ਬੈਠੇ ਨੇ, ਸਾਡੇ ਤੇ ਥੋਪੇ ਗਏ ਨੇ। ਮੈਂ ਤਾਂ ਕਹਿਣਾ ਇਸ ਗੱਲ ਨੂੰ, ਮੈਨੂੰ ਕੋਈ ਝਿਜਕ ਨਹੀਂ ਇਹ ਗੱਲ ਕਹਿਣ ਤੇ। ਇਹ ਲੋਕ ਮੌਕਾ ਪ੍ਰਾਪਤ ਲੋਕ ਨੇ, ਔਰ ਇਹ ਟੈਗ ਜਿਹੜਾ ਵਾ, ਹੁਣ ਨਿਤਿਸ਼ ਕੁਮਾਰ ਮੁੱਖ ਮੰਤਰੀ ਪਹਿਲਾਂ ਸੀ, ਮੁੱਖ ਮੰਤਰੀ ਹੋਣਾ ਕੀ ਖੱਟਿਆ? ਸੋ ਇੱਕ ਲੌਜੀਕਲੀ ਗੱਲ ਇਹ ਹੈ ਕਿ ਪਹਿਲਾਂ ਵੀ ਬੰਦਾ CM ਸੀਗਾ, ਹੁਣ ਵੀ ਉਹ CM ਹੈ, ਤੇ ਉਹਨੇ ਜਿਹੜੀ ਛਵੀ ਸੀਗੀ ਉਹਦੀ ਕਿ ਲੋਕ ਉਹਨੂੰ ਦੇਖਦੇ ਸੀਗੇ ਕਿ ਯਾਰ ਬੰਦੇ ਨੇ ਬਹੁਤ ਚੰਗਾ ਕੰਮ ਕੀਤਾ, ਮੋਦੀ ਦੇ ਮੁਕਾਬਲੇ ਦਾ ਬੰਦਾ ਮੰਨਦੇ ਸੀ। ਅੱਜ ਉਹ ਮੋਦੀ ਗਰੁੱਪ 'ਚ ਜਾ ਬੈਠਾ ਵਾ। ਸੋ ਇਸ ਕਰਕੇ ਹੁਣ ਉਹਦਾ ਜਿਹੜਾ ਮੰਤਰੀ ਮੰਡਲ ਹੈ, ਉਹਦੀ ਜੇ ਆਪਾਂ ਥੋੜੀ ਜਿਹੀ ਤਫਸੀਲਾਤ ਜਾਣੀਏ ਤਾਂ ਉਹਦੇ ਜਿਹੜੇ ਇੱਕ ਐਸੋਸੀਏਸ਼ਨ ਫॉर ਡੈਮੋਕ੍ਰੈਟਿਕ ਰਿਫਾਰਮਸ ਹੈ, ਇਹਨੇ ਇੱਕ ਰਿਪੋਰਟ ਦੱਸਦੀ ਹੈ। ਉਹ ਕਹਿੰਦੇ ਕਿ ਜਿਹੜੀ ਭਾਜਪਾ ਦੇ ਨਾਲ ਮਿਲ ਕੇ ਨਿਤਿਸ਼ ਕੁਮਾਰ ਨੇ ਜਿਹੜੀ ਸਰਕਾਰ ਬਣਾਈ ਹੈ, ਇਸ ਸਰਕਾਰ ਦੇ ਵਿੱਚ 75% ਤੋਂ ਜ਼ਿਆਦਾ ਮੰਤਰੀਆਂ ਖਿਲਾਫ ਅਪਰਾਧਿਕ ਮੁਕੱਦਮੇ ਦਰਜ ਹੈ। ਤੇ ਇਸੇ ਕਰਕੇ ਜਿਹੜੀ ਪਹਿਲਾਂ ਇਹਨਾਂ ਦੀ JDU ਤੇ RJD ਦੀ ਜਿਹੜੀ ਕਾਂਗਰਸ ਸੀਗੀ, ਉਹਨਾਂ ਦੇ ਵਿੱਚ ਜਿਹੜੀ ਹੈ ਇਹੋ ਜਿਹੇ ਬੰਦਿਆਂ ਦੀ ਗਿਣਤੀ ਘੱਟ ਸੀਗੀ। ਰਿਪੋਰਟ ਇਹ ਕਹਿੰਦੀ ਹੈ ਕਿ JDU, ਭਾਜਪਾ ਤੇ ਲੋਜਪਾ, ਇਹ ਜਿਹੜੀ ਇਹਨਾਂ ਦੀ ਮੌਜੂਦਾ ਸਰਕਾਰ ਹੈ, ਇਹਨਾਂ ਦੇ ਵਿੱਚੋਂ 29 ਦੇ ਵਿੱਚੋਂ 22 ਮੰਤਰੀ ਜਿਹੜੇ ਆ ਉਹਨਾਂ ਦੇ ਖਿਲਾਫ ਅਪਰਾਧਿਕ ਮਾਮਲੇ ਦਰਜ ਹੈ। ਤੇ ਪਿਛਲੀ ਗਠਬੰਧਨ ਜਿਹੜੀ ਸਰਕਾਰ ਸੀਗੀ, ਉਹਦੇ 28 ਮੰਤਰੀ ਸੀਗੇ ਤੇ 19 ਮੰਤਰੀ ਦਾਗੀ ਸੀਗੇ। ਸੋ 19-21 ਦਾ ਫਰਕ ਹੈ ਜੀ, 19-22 ਦਾ ਤੁਸੀਂ ਕਹਿ ਸਕਦੇ ਹੋ। ਸੋ ਇਸ ਕਰਕੇ ਜਿਹੜੀ ਇਹਨਾਂ 9 ਮੰਤਰੀ ਹੈ ਜਿਹੜੇ ਨਵੀਂ ਸਰਕਾਰ ਦੇ, ਉਹਨਾਂ ਦੀ ਜਿਹੜੀ ਯੋਗਤਾ ਜੀ, ਜਿਹੜੀ ਮੈਂ ਕਹੂੰਗਾ ਵਿਦਿਅਕ ਯੋਗਤਾ, ਉਹ ਸਰ 8ਵੀਂ ਪਾਸ ਤੋਂ ਲੈ ਕੇ 12ਵੀਂ ਪਾਸ ਤੱਕ ਹੈ। 9 ਮੰਤਰੀ, ਇਹਨਾਂ ਦੇ 9 ਮੰਤਰੀ 8ਵੀਂ ਪਾਸ ਤੋਂ ਲੈ ਕੇ 12ਵੀਂ ਪਾਸ ਤੱਕ ਹੈ, ਜਦਕਿ ਜਿਹੜੇ 18 ਮੰਤਰੀ ਨੇ ਉਹ ਸਨਾਤਕ ਤੱਕ ਪਹੁੰਚੇ ਹੋਏ ਨੇ। ਸਾਡੇ ਇੱਥੇ ਤੁਸੀਂ ਇਹ ਨਾ ਮੰਨਿਓ ਕਿ ਜਿਹੜੇ ਸਨਾਤਕ ਤੱਕ ਜਾਂ ਗ੍ਰੈਜੂਏਟ ਨੇ ਉਹਨਾਂ ਦੀਆਂ ਡਿਗਰੀਆਂ ਵੀ ਅਸਲੀ ਹੋਣਗੀਆਂ, ਇੱਥੇ ਜਾਲੀ ਡਿਗਰੀਆਂ ਵਾਲੇ ਵੀ ਮਾਮਲੇ ਬਹੁਤ ਆ। ਸੋ ਇਸ ਕਰਕੇ ਕਿਹਾ ਜਾ ਸਕਦਾ ਵਾ ਇਹ ਜਿਹੜੇ 21 ਜਿਹੜੇ ਬਣੇ ਬੈਠੇ ਨੇ ਕੈਬਨਿਟ ਦੇ ਵਿੱਚ, ਇਹਨਾਂ ਦੀ ਔਸਤ ਜਿਹੜੀ ਹੈ ਜੀ ਉਹ ਜਾਇਦਾਦ 2 ਕਰੋੜ 46 ਲੱਖ ਰੁਪਈਆ, ਔਸਤ ਕਿਸੇ ਦੀ ਜ਼ਿਆਦਾ ਵਾ ਕਿਸੇ ਦੀ ਵੱਧ ਹੈ। 27 ਜੁਲਾਈ ਨੂੰ ਇਹ ਜਿਹੜਾ ਨਵਾਂ ਕ੍ਰਿਮੀਨਲ ਗਠਬੰਧਨ ਜਿਹੜਾ ਵਾ ਉਹ ਹੋਣ ਚ ਆਇਆ ਸੀਗਾ, ਕਿਉਂਕਿ ਨਿਤਿਸ਼ ਕੁਮਾਰ ਨੇ ਉਦੋਂ ਨਵੇਂ ਮੁੱਖ ਮੰਤਰੀ ਵਜੋਂ ਹਲਫ ਲਿਆ ਸੀਗਾ। ਸੋ ਇਸ ਕਰਕੇ ਜਿਹੜੇ ਲੋਕ ਨੇ ਇੱਥੇ, ਮੈਂ ਲੋਕਾਂ ਨੂੰ ਕਸੂਰਵਾਰ ਤਾਂ ਕਹੂੰਗਾ ਕਿਉਂਕਿ ਜਿਹੜੇ ਚੁਣੇ ਹੋਏ ਬੰਦੇ ਨੇ ਨਾ, ਇਹ ਲੋਕਾਂ ਦੁਆਰਾ ਚੁਣੇ ਹੋਏ ਨੇ, ਇਹ ਨਹੀਂਗਾ ਕਿ ਕਿਤੇ ਆਸਮਾਨ ਤੋਂ ਉੱਠ ਕੇ ਬੈਠੇ ਨੇ। ਸੋ ਸਭ ਤੋਂ ਪਹਿਲਾਂ ਮੈਂ ਹਰੇਕ ਗੱਲ 'ਚ ਕਸੂਰਵਾਰ ਲੋਕਾਂ ਨੂੰ ਕਹਿੰਦਾ ਹੁੰਦਾ, ਖਾਸ ਕਰਕੇ ਉਦੋਂ ਜਦੋਂ ਨੁਮਾਇੰਦਿਆਂ ਦੀ ਚੁਣਨ ਦੀ ਗੱਲ ਆਉਂਦੀ ਹੈ। ਨੁਮਾਇੰਦੇ ਲੋਕ ਕਹਿੰਦੇ ਕਿ ਕ੍ਰਿਮੀਨਲ ਹੈ, ਤੇ ਚੁਣੇ ਵੀ ਤਾਂ ਲੋਕਾਂ ਨੇ ਹੀ ਹੈ। ਜੀ ਬਿਲਕੁਲ, ਕਿਉਂਕਿ ਐਫੀਡੇਵਿਟ ਉਦੋਂ ਉਹਨਾਂ ਨੇ ਸਾਹਮਣੇ ਹੀ ਰੱਖੇ ਸੀ ਵੀ ਇਹਨੇ ਆਹ ਜਿਹੜੀਆਂ ਕਰਤੂਤਾਂ ਕੀਤੀਆਂ ਨੇ। ਅਗਲੀ ਆਪਾਂ ਪ੍ਰਵੀਨ ਜੀ ਗੱਲ ਕਰਦੇ ਹਾਂ ਵੀ ਸਾਧਵੀ ਦੇਵਾ ਠਾਕੁਰ ਨੇ ਜੀਭ ਰਾਹੀਂ ਇੱਕ ਵਾਰ ਫੇਰ ਉਗਲਿਆ ਜ਼ਹਿਰ, ਮੁਸਲਮਾਨਾਂ ਨਾਲ ਮੁੜ ਗੁਜਰਾਤ ਵਾਲੀ ਕਰਨ ਬਾਰੇ ਆਖਿਆ। ਦੇਖੋ ਇਹ ਇੱਕ ਸਰ ਗੱਲ ਏਦਾਂ ਵਾ ਕਿ BJP ਦੀ ਜਿਹੜੀ ਪਾਰਟੀ ਹੈ, ਦੇਖੋ ਸਾਰੀਆਂ ਸਿਆਸੀ ਪਾਰਟੀਆਂ, ਬੇਸ਼ੱਕ 1-2 ਪਾਰਟੀਆਂ ਮੈਂ ਕਹਿ ਸਕਦਾ ਵਾਂ ਕਿ ਠੀਕ ਹੈ, ਪਰ ਸਾਰੀ ਸਿਆਸੀਆਂ ਇੰਡੀਅਨ ਡੈਮੋਕ੍ਰੇਸੀ ਦਾ ਜੇ ਤੁਸੀਂ ਅਧਿਐਨ ਕਰੋਗੇ ਤੁਹਾਨੂੰ 3 ਤਰ੍ਹਾਂ ਦੇ ਲੋਕ ਮਿਲਣਗੇ ਇਸ ਸਿਆਸੀ ਸਿਸਟਮ ਦੇ ਵਿੱਚ। ਫਸਟ ਉਹ ਮਿਲਣਗੇ ਜੀ ਜਿਹੜੇ ਬੰਦੇ ਪੁੱਜ ਕੇ ਜ਼ਿਆਦਾ ਕ੍ਰਿਮੀਨਲ ਹੋਣਗੇ,
ਉਹਨਾਂ ਦੇ ਉੱਤੇ ਮਾਮਲੇ ਦਰਜ ਹੋਣਗੇ, ਉਹ ਚੋਣਾਂ ਲੜ ਕੇ ਜਿੱਤੇ ਹੋਣਗੇ, ਈਵਨ ਕਿ ਕਈ ਜੇਲ੍ਹ 'ਚ ਬੈਠੇ ਜਿੱਤੇ ਹੈ। ਠੀਕ ਹੈ ਜੀ। ਦੂਜੇ ਬੰਦੇ ਉਹ ਮਿਲਣਗੇ ਜਿਹੜੇ ਬੰਦੇ ਸਿਰਫ ਬਾਜ਼ਾਰ ਗਰਮ ਕਰਨ ਵਾਸਤੇ ਜਾਂ ਆਪਦੀ ਜੀਭ ਸ਼ਾਂਤ ਕਰਨ ਵਾਸਤੇ ਰੱਖੇ ਹੋਏ ਆ। ਸਾਰੀਆਂ ਪਾਰਟੀਆਂ ਕੋਲੇ ਆ, ਸਵਾਮੀ ਸਾਹਿਬ ਹੈਗੇ ਨੇ ਭਾਜਪਾ ਕੋਲੇ, ਇਹੋ ਜਿਹੇ ਯੋਗੀ ਆਦਿੱਤਿਆਨਾਥ ਵਰਗੇ, ਸਾਧਵੀ ਪ੍ਰਾਚੀ ਵਰਗੇ, ਸਾਧਵੀ ਪ੍ਰਿਗਿਆ ਵਰਗੇ ਬੰਦੇ ਬੈਠੇ ਆ। ਉਧਰ ਕਾਂਗਰਸ 'ਚ ਵੀ ਹੈਗੇ ਆ। ਇੱਕ ਬਿਹਾਰ ਦੇ ਵਿੱਚ ਉਹ ਬੰਦੇ ਦਾ ਮੈਂ ਇੱਕ ਪੋਲੀਟੀਸ਼ੀਅਨ ਨੇ ਬੜੇ ਸਪਾ ਦੇ, ਉਹ ਆਜ਼ਮ ਖਾਨ, ਉਹ ਤੁਸੀਂ ਦੇਖ ਲਓ ਕਿ ਉਹਨਾਂ ਦੀਆਂ ਟਿੱਪਣੀਆਂ ਜੇ 4 ਟਿੱਪਣੀਆਂ ਕੀਤੀਆਂ ਤੇ 3 ਵਿਵਾਦਿਤ ਹੁੰਦੀਆਂ ਵਾ। ਸੋ ਇਸ ਕਰਕੇ ਇਹ ਜਿਹੜੇ ਲੋਕ ਨੇ, ਤੀਜੀ ਤਰ੍ਹਾਂ ਦੇ ਲੋਕ ਉਹ ਨੇ ਜਿਹੜੇ ਫੰਡਿੰਗ ਕਰਦੇ ਨੇ, ਜਿਹੜੇ ਇਹਨਾਂ ਲੋਕਾਂ ਨੂੰ ਪਾਲਦੇ ਨੇ, ਜਿਹੜੇ ਲੋਕਾਂ ਦੇ ਜਹਾਜ਼ਾਂ ਤੇ ਬਹਿ ਕੇ ਝੂਟੇ ਲੈਂਦੇ ਨੇ, ਮੁੜ ਕੇ ਸਰਕਾਰਾਂ ਬਣਾਉਂਦੇ ਨੇ। ਸੋ ਇਸ ਕਰਕੇ ਜਿਹੜਾ ਹੁਣ ਉਹਨਾਂ ਦਾ ਬਿਆਨ ਆਇਆ ਜੀ, ਉਹ ਇਹ ਆਇਆ ਕਿ ਉਹ ਕਹਿੰਦੇ ਕਿ ਜੇਕਰ ਮੇਰਾ ਵਸ ਚੱਲੇ ਤਾਂ ਮੈਂ ਜਿਹੜਾ ਵਾ ਦੁਬਾਰਾ ਗੁਜਰਾਤ ਦੁਹਰਾ ਦੇਵਾਂ। ਤੇ ਉਹ ਕਹਿੰਦੇ ਕਿ ਜੇਕਰ ਕੁਝ ਲੋਕ ਸੋਚਦੇ ਆ ਕਿ ਮੁਸਲਮਾਨਾਂ ਦੇ ਨਾਮ ਤੇ ਇੱਕ ਦੇਸ਼ ਬਣਾ ਦਿੱਤਾ ਗਿਆ, ਪਰ ਕਹਿੰਦੇ ਕਿ ਜਿਹੜੇ ਅਸੀਂ ਆ ਹਿੰਦੂ ਜਿਨ੍ਹਾਂ ਨੂੰ ਨਾਮ ਦਿੱਤਾ ਉਹਨਾਂ ਨੇ, ਤਾਂ ਰਾਮ ਮੰਦਿਰ ਦੇ ਉੱਤੇ ਅਸੀਂ ਜਿਹੜੇ ਆ ਆਪਦੀਆਂ ਅੱਡੀਆਂ ਘਸਾਤੀਆਂ ਤੇ ਕਹਿੰਦੇ ਕਿ ਸਾਰਾ ਦੇਸ਼ ਝੁਕ ਜੂਗਾ, ਫਿਰ ਤੋਂ ਹਿੰਦੁਸਤਾਨ ਦੇ ਵਿੱਚ ਭਗਵਾਂ ਰਾਜ ਪੈਦਾ ਕਰਾਂਗੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਤੇ ਉਹਨਾਂ ਨੇ ਇਹ ਵੀ ਕਿਹਾ ਵਾ ਕਿ ਉਹਨਾਂ ਨੂੰ ਲੱਗਦਾ ਕਿ ਦੇਸ਼ ਦੇ ਵਿੱਚ ਇਹੋ ਜਿਹਾ ਕੁਛ ਕਰਨ ਦੇ ਲਈ ਸਾਨੂੰ ਗੁਜਰਾਤ ਵੀ ਦੁਹਰਾਉਣਾ ਪੈ ਸਕਦਾ ਵਾ। ਤੇ ਵੀਡੀਓ ਮੈਸੇਜ ਹੈ ਜੀ, ਖਾਸ ਕਰਕੇ ਇਹ ਜਿਹੜੇ ਲੋਕ ਨੇ ਇਹ ਉਹਨਾਂ ਹਿੰਦੂਆਂ ਵਾਸਤੇ ਵੀ ਇਹਨਾਂ ਨੇ ਸ਼ਬਦ ਪ੍ਰਯੋਗ ਕੀਤੇ ਨੇ ਕਿ ਜਿਹੜੇ ਹਿੰਦੂ ਕਹਿੰਦੇ ਨੇ ਸਾਡੇ ਨਾਲ ਨਹੀਂ, ਤਾਂ ਅਸੀਂ ਉਹਨਾਂ ਨਾਲ ਵੀ ਨਹੀਂ ਜਿੱਤਾਂਗੇ। ਸਭ ਤੋਂ ਪਹਿਲਾਂ ਮੈਂ ਇੱਕ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਸਰ ਜੀ, ਹਰੇਕ ਹਿੰਦੂ ਜਿਹੜਾ ਬੰਦਾ ਵਾ ਉਹਦਾ ਮਤਲਬ ਇਹ ਨਹੀਂਗਾ ਕਿ ਉਹ RSS ਦੇ ਵਿੱਚ ਹੈ, ਉਹਦਾ ਮਤਲਬ ਇਹ ਨਹੀਂਗਾ ਕਿ ਉਹ VHP ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਿੱਚ ਹੈ, ਉਹਦਾ ਮਤਲਬ ਇਹ ਨਹੀਂਗਾ ਕਿ ਉਹ ਬੰਦਾ ਸ਼ਿਵ ਸੈਨਾ ਦੇ ਵਿੱਚ ਹੋਊਗਾ। ਤੁਸੀਂ ਪੰਜਾਬ ਦੇ ਵਿੱਚ ਵੇਖ ਲਓ, ਹਿੰਦੂ ਭਾਈਚਾਰੇ ਦੇ ਇੰਨੇ ਲੋਕ ਬੈਠੇ ਆ, ਦੱਸ ਦਿਓ ਮੈਨੂੰ 15 ਬੰਦੇ ਵੀ ਗਿਣਾ ਦੇਣ ਜਿਹੜੇ ਬੰਦੇ ਇਹਨਾਂ ਨੂੰ ਸਪੋਰਟ ਕਰਦੇ ਆ। ਤੁਸੀਂ ਇਹਨਾਂ ਦੀਆਂ ਜਦੋਂ ਬਾਜ਼ਾਰ ਬੰਦ ਕਰਾਉਂਦੇ ਆ ਵੇਹਣੇ ਹੁੰਦੇ ਹੋ, ਕਿੰਨੇ ਕੁ ਬੰਦੇ ਇਹਨਾਂ ਦੇ ਮਗਰ ਆਉਂਦੇ ਆ। ਪੰਜਾਬ ਦੇ ਹਿੰਦੂ ਨੇ ਇਹਨਾਂ ਨੂੰ ਮੁੱਢ ਤੋਂ ਨਕਾਰਿਆ ਵਾ, ਔਰ ਮੈਂ ਉਹਨਾਂ ਲੋਕਾਂ ਦੇ ਵਿੱਚ ਹੈ ਇਸ ਵੇਲੇ। ਸੋ ਗੱਲ ਇਹ ਹੈ ਕਿ ਜਿੰਨਾ ਚਿਰ ਇਹ ਬੰਦੇ ਇਸੇ ਤਰ੍ਹਾਂ ਜ਼ਬਾਨ ਤੋਂ ਜ਼ਹਿਰ ਉਗਲਦੇ ਲੈਣਗੇ, ਭਾਰਤ ਦੇ ਵਿੱਚ ਉਹਨਾਂ ਲੋਕਾਂ ਦੀ ਕਮੀ ਨਹੀਂ ਹੈ ਜਿਹੜੇ ਇਹਨਾਂ ਦੇ ਮਗਰ ਲੱਗਦੇ ਆ। ਇਸੇ ਕਰਕੇ ਇਹ ਲੋਕ ਫਿਰਕੂ ਭਾਵਨਾ ਪੈਦਾ ਕਰਕੇ ਸਮਾਜ ਦੇ ਵਿੱਚ ਦੰਗੇ ਭੜਕਾਉਂਦੇ ਰਹਿਣਗੇ, ਸਮਾਜ ਦੇ ਵਿੱਚ ਅਸਥਿਰਤਾ ਪੈਦਾ ਕਰਨਗੇ। ਸੋ ਇਸੇ ਕਰਕੇ ਜੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਤਾਂ ਇਹਨਾਂ ਲੋਕਾਂ ਨੂੰ ਸੰਭਾਲ ਕੇ ਰੱਖਣਾ ਪਊਗਾ। ਜੀ ਬਿਲਕੁਲ ਪ੍ਰਵੀਨ ਸ਼ਰਮਾ ਜੀ, ਇਸ ਚੀਜ਼ ਦੀ ਆਪਾਂ ਦੱਸ ਦਿੰਦੇ ਹਾਂ ਵੀ ਤੁਸੀਂ ਵੀ ਹਮੇਸ਼ਾ ਜਿਹੜਾ ਜੀ ਇੱਦਾਂ ਹੀ ਵਧੀਆ ਜਿਹੜਾ ਸਟੈਂਡ ਲੈ ਕੇ ਹਮੇਸ਼ਾ ਖੜ੍ਹਦੇ ਹਾਂ। ਅਤੇ ਪ੍ਰਵੀਨ ਸ਼ਰਮਾ ਜੀ, ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਅਮਰੀਕੀ ਯੂਨੀਵਰਸਿਟੀ ਦੇ ਜਿਹੜੇ ਖੋਜ ਕਰਤਾ ਆ, ਉਹਨਾਂ ਨੇ ਇਹ ਦੱਸਿਆ ਵੀ ਕਿਸਾਨ ਖੁਦਕੁਸ਼ੀਆਂ ਦੇ ਪਿੱਛੇ ਆਲਮੀ ਤਪਸ਼, ਜਿਸ ਨੂੰ ਗਲੋਬਲ ਵਾਰਮਿੰਗ ਵੀ ਆਖਿਆ ਜਾਂਦਾ, ਉਹ ਵੀ ਇੱਕ ਕਾਰਨ। ਹਾਂਜੀ ਬਿਲਕੁਲ ਜੀ, ਜਿਹੜੀ ਅਮਰੀਕਾ ਦੀ ਯੂਨੀਵਰਸਿਟੀ ਹੈ ਜੀ, ਉਹਨਾਂ ਨੇ ਇਹ ਅਧਿਐਨ ਕੀਤਾ ਕਿ ਜਿਹੜੀਆਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਵੱਧ ਰਹੀਆਂ ਨੇ, ਉਹਨਾਂ ਦੇ ਵਿੱਚ ਆਲਮੀ ਤਪਸ਼ ਇੱਕ ਬਹੁਤ ਵੱਡਾ ਕਾਰਨ ਹੈ। ਤੇ ਖੇਤੀ ਦੇ ਜਿਹੜਾ ਮੌਸਮ ਦੇ ਵਿੱਚ ਜਿਹੜੀ ਅਸੀਂ ਖੇਤੀ ਕਰ ਰਹੇ ਹਾਂ, ਤਾਪਮਾਨ ਦੇ ਵਿੱਚ ਜਿਹੜਾ ਵਾਧਾ ਹੋ ਰਿਹਾ 1 ਡਿਗਰੀ ਸੈਲਸੀਅਸ ਦਾ, ਤਾਂ ਉਸੇ ਸਾਲ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਅੰਕੜੇ ਦੇ ਵਿੱਚ ਔਸਤ 60% ਦਾ ਵਾਧਾ ਹੁੰਦਾ ਵਾ। ਤੇ ਇਹ ਰਿਪੋਰਟ ਇਹ ਗੱਲ ਕਹਿੰਦੀ ਹੈ ਕਿ ਪਿਛਲੇ 30 ਸਾਲਾਂ ਦੇ ਵਿੱਚ 59,000 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਨੇ, ਤੇ ਇਹਦਾ ਮੁੱਖ ਕਾਰਨ ਹੈ ਆਲਮੀ ਤਪਸ਼। ਤੇ ਨਾਲ ਹੀ ਇਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜਿਸ ਤਰੀਕੇ ਨਾਲ ਆਲਮੀ ਤਪਸ਼ ਦੇ ਵਿੱਚ ਵਾਧਾ ਹੋ ਰਿਹਾ ਵਾ, ਤੇ ਖੁਦਕੁਸ਼ੀਆਂ ਦੀ ਦਰ ਦੇ ਵਿੱਚ ਵੀ ਵਾਧਾ ਹੋ ਸਕਦਾ ਵਾ। ਬਰਕਲੇ ਯੂਨੀਵਰਸਿਟੀ ਹੈ ਜਿਹੜੀ ਕੈਲੀਫੋਰਨੀਆ ਦੇ ਵਿੱਚ, ਉਹਨੇ ਜਿਹੜਾ ਖੋਜ ਕੀਤੀ ਹੈ, ਉਹ ਕਹਿੰਦੇ ਕਿ ਫਸਲਾਂ ਜਦੋਂ ਹੁੰਦੀਆਂ ਨਹੀਂ, ਕਿਸਾਨ ਗਰੀਬ ਹੋ ਜਾਂਦੇ ਆ ਤੇ ਨਿਰਾਸ਼ਾ ਦੇ ਮਾਹੌਲ ਦੇ ਵਿੱਚ ਉਹ ਖੁਦਕੁਸ਼ੀ ਦਾ ਸ਼ਿਕਾਰ ਹੋ ਜਾਂਦੇ ਆ। ਸੋ ਇਸ ਕਰਕੇ ਉਹ ਕਹਿੰਦੇ ਕਿ ਬਿਜਾਈ ਦੇ ਸਮੇਂ ਫਸਲਾਂ ਦਾ ਤਾਪਮਾਨ ਵਧਣਾ ਘਟਣਾ, ਘੱਟ ਵਰਖਾ, ਇਹ ਖੁਦਕੁਸ਼ੀਆਂ ਦੀ ਹੱਦ ਨੂੰ ਬਹੁਤ ਹੱਦ ਤੱਕ ਪ੍ਰਭਾਵਿਤ ਕਰਦਾ ਵਾ। ਤੇ 1980 ਤੋਂ ਲੈ ਕੇ ਹੁਣ ਤੱਕ ਖੁਦਕੁਸ਼ੀਆਂ ਦੀ ਦਰ ਜਿਹੜੀ ਹੈ ਉਹ ਕਰੀਬ ਦੁੱਗਣੀ ਹੋ ਚੁੱਕੀ ਹੈ। ਤੇ ਹਰ ਸਾਲ 7% ਦੇ ਵਾਧੇ ਨਾਲ ਕਰੀਬ 1,30,000 ਲੋਕ ਜਿਹੜੇ ਆ ਖੁਦਕੁਸ਼ੀਆਂ ਕਰਦੇ ਆ। ਸਭ ਤੋਂ ਪਹਿਲੀ ਗੱਲ ਤਾਂ ਸਰ ਇਹ ਹੈ ਕਿ ਇੱਥੇ ਜਿਹੜੀ ਗਲੋਬਲ ਵਾਰਮਿੰਗ ਹੈ, ਉਹ ਟੈਰਰਿਜ਼ਮ ਔਰ ਜਿਹੜੀ ਲੋਕਾਂ ਦੇ ਵਿੱਚ ਲਗਾਤਾਰ ਸਾਡੇ ਵਰਗੇ ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਭੁੱਖਮਰੀ, ਕੁਪੋਸ਼ਣ ਵੱਧ ਰਿਹਾ ਹੈ, ਤਾਂ ਜਿਹੜਾ ਗਲੋਬਲ ਵਾਰਮਿੰਗ ਹੈ ਇਹ ਇੱਕ ਥਰਡ ਮੇਨ ਇਸ਼ੂ ਹੈ ਵਰਲਡ ਦਾ, ਵਰਲਡ ਵਾਈਡ ਇੱਕ ਥਰਡ ਮੇਨ ਇਸ਼ੂ ਹੈ। ਜਿਵੇਂ ਟੈਰਰਿਜ਼ਮ ਜਾਂ ਹੋਰ ਇਸ਼ੂਜ਼ ਨੇ ਸਾਡੇ, ਇਹ ਥਰਡ ਮੇਨ ਇਸ਼ੂ ਹੈ ਮੈਂ ਕਹਿੰਦਾ ਵਾਂ। ਦੂਜੀ ਗੱਲ ਇਹ ਹੈ ਕਿ ਸਾਡੇ ਜਿਹੜੇ ਲੋਕ ਨੇ ਜੀ ਖੁਦਕੁਸ਼ੀਆਂ ਦਾ ਕਾਰਨ, ਤਾਂ ਉਹਦਾ ਸਰ ਮੇਨ ਕਾਰਨ ਮੈਂ ਮੰਨ ਸਕਦਾ ਵਾਂ ਗਲੋਬਲ ਵਾਰਮਿੰਗ। ਮੈਂ ਖੋਜਕਰਤਾਵਾਂ ਨੂੰ ਝੂਠੇ ਨਹੀਂ ਪਾਉਂਦਾ, ਪਰ ਉਹਨਾਂ ਦੇ ਲਈ ਹੋਰ ਤੱਥ ਬੜੇ ਨੇ। ਉਹਨਾਂ ਤੱਥਾਂ ਤੇ ਮੈਂ ਤੁਹਾਡੀ ਥੋੜੀ ਜਿਹੀ ਗੌਰ ਫਰਮਾਉਣੀ ਚਾਹੁੰਦਾ ਵਾਂ। ਇੰਡੀਆ ਵਾ, ਇੰਡੀਆ ਇੱਕ ਇਹੋ ਜਿਹਾ ਮੁਲਕ ਹੈ, ਇਸ ਵੇਲੇ ਇੰਡੀਆ ਦੇ 5 ਤੋਂ ਵੱਧ ਰਾਜ ਜਿਹੜੇ ਨੇ ਉਹ ਹੜ੍ਹਾਂ ਦਾ ਸ਼ਿਕਾਰ ਨੇ, ਠੀਕ ਹੈ ਜੀ। ਦੂਜੇ ਪਾਸੇ ਇਸੇ ਇੰਡੀਆ ਦਾ ਇੱਕ ਹਿੱਸਾ ਵਾ ਜਿੱਥੇ ਪਿਛਲੇ ਕਈ ਸਾਲਾਂ ਤੋਂ ਵਰਖਾ ਨਹੀਂ ਹੋਈ,
ਉੱਥੇ ਜਿਹੜਾ ਵਾ ਸੋਕਾ ਪੈ ਗਿਆ ਵਾ। ਲਾਤੂਰ ਵਰਗੇ ਜਿਹੜੇ ਮੱਧ ਪ੍ਰਦੇਸ਼ ਦੇ ਇਲਾਕੇ ਆ, ਤਾਮਿਲਨਾਡੂ ਦੇ ਕਿਸਾਨਾਂ ਬਾਰੇ ਤੁਸੀਂ ਖਬਰਾਂ ਸਾਂਝੀਆਂ ਕੀਤੀਆਂ ਹੋਣੀਆਂ ਵਾ। ਸੋ ਇੰਡੀਆ ਦਾ ਮੰਦਭਾਗੀ ਹਾਲਤ ਇਹ ਰਹੀ ਹੈ, ਜਾਂ ਇੰਡੀਆ ਦਾ ਜਿਹੜਾ ਦੁਖਾਂਤ ਇਹ ਰਿਹਾ ਕਿ ਇੱਥੋਂ ਡਰਾਈਵ ਕਰਨ ਵਾਲੇ ਲੋਕਾਂ ਨੂੰ, ਸਿਸਟਮ ਨੂੰ ਡਰਾਈਵ ਕਰਨ ਵਾਲੇ ਲੋਕਾਂ ਨੇ ਇਹ ਨਹੀਂ ਸੋਚਿਆ ਕਿ ਜਿਹੜੇ ਕਿੱਤੇ ਨਾਲ 80% ਦੀ ਆਬਾਦੀ ਸਿੱਧੇ ਤੇ ਅਸਿੱਧੇ ਤਰੀਕੇ ਨਾਲ ਜੁੜੀ ਹੋਈ ਹੈ, ਅਸੀਂ ਉਸ ਕਿੱਤੇ ਨੂੰ, ਉਸ ਕੰਮ ਨੂੰ ਮਾਰ ਰਹੇ ਹਾਂ। ਅੱਜ ਲੋੜ ਹੈ ਜਿਹੜੀ ਇੰਡੀਆ ਦੀ ਐਗਰੀਕਲਚਰ ਪਾਲਿਸੀ ਹੈ ਉਹਨੂੰ ਇੱਕ ਇੰਡਸਟਰੀ ਪਾਲਿਸੀ ਵਾਂਗੂ, ਜਿਹੜਾ ਜਿਵੇਂ ਇੱਕ ਛੋਟਾ ਉਦਯੋਗ ਹੈ ਉਹਨੂੰ ਵਿਕਸਿਤ ਕੀਤਾ ਜਾਏ। ਪਰ ਕਿਉਂ ਨਹੀਂ ਕੀਤਾ ਗਿਆ? ਇੱਕ ਸਵਾਲ ਬਣਦਾ ਨਾ, ਅੱਜ ਤੱਕ ਕਿਸੇ ਬਿਜ਼ਨਸਮੈਨ ਨੇ, ਜਿਹੜੇ ਬੰਦੇ ਕਰੋੜਾਂ ਰੁਪਏ ਦੇ, ਲੱਖਾਂ ਕਰੋੜਾਂ ਰੁਪਏ ਦੇ ਡਿਫਾਲਟ ਨੇ, ਉਹ ਖੁਦਕੁਸ਼ੀਆਂ ਕਿਉਂ ਨਹੀਂ ਕਰਦੇ? ਕਿਸਾਨ ਕਿਉਂ ਕਰੀ ਜਾਂਦਾ ਵਾ? ਜਿਹੜਾ ਕਰਜ਼ਾ ਵਾ ਕਿਸਾਨਾਂ ਸਿਰ ਚੜ ਰਿਹਾ ਵਾ, ਕਿਸਾਨ 60,000 70,000 ਦਾ ਡਿਫਾਲਟਰ ਹੋ ਜੇ, ਉਹਦੀ ਬੈਂਕ ਦੇ ਵਿੱਚ ਫੋਟੋ ਲੱਗ ਜਾਂਦੀ ਹੈ, ਵਿਜੇ ਮਾਲੀਆ ਦੀ ਕਿਉਂ ਨਹੀਂ ਲੱਗੀ? ਅਦਾਨੀ ਵਰਗੇ ਬੰਦਿਆਂ ਦੀਆਂ ਤਾਂ ਮੈਂ ਤਾਂ ਕਹਿੰਦਾ ਵੀਡੀਓਗ੍ਰਾਫੀਆਂ ਹੋਣੀਆਂ ਚਾਹੀਦੀਆਂ। ਜੇ ਇੱਕ ਕਿਸਾਨ ਦੀ ਫੋਟੋ ਲੱਗ ਸਕਦੀ ਮੇਰੇ ਅਰਗੇ ਦੀ 40,000 ਦੇ ਡਿਫਾਲਟਰ ਦੀ, ਤੇ ਅਦਾਨੀ ਵਰਗੇ ਤਾਂ ਕਰੋੜਾਂ ਰੁਪਏ ਦੇ ਡਿਫਾਲਟਰ, ਉਹਨਾਂ ਦੀ ਤਾਂ ਵੀਡੀਓਗ੍ਰਾਫੀ ਚੱਲਣੀ ਚਾਹੀਦੀ ਚੈਨਲਾਂ ਤੇ। ਕਿਉਂ ਨਹੀਂ ਚੱਲਦੀ? ਪਾਲਿਸੀਜ਼ ਜਿਹੜੀਆਂ ਨੇ ਉਹ ਅੱਜ ਕਿਸਾਨ ਨੂੰ ਮਜਬੂਰ ਕਰ ਰਹੀਆਂ ਨੇ ਕਿ ਤੇਰੇ ਕੋਲੇ ਕੋਈ ਰਾਹ ਨਹੀਂ ਬਚਿਆ। ਜਦੋਂ ਪੀ ਚਿਦੰਬਰਮ ਵਰਗੇ ਬੰਦੇ ਸਾਡੇ ਖੇਤੀਬਾੜੀ ਮੰਤਰੀ ਹੁੰਦੇ ਸੀ, ਮੈਂ ਕਿਸਾਨੀ ਹਾਂ, ਮੈਂ ਕਿਸਾਨ ਪਰਿਵਾਰ ਤੋਂ ਬਿਲੋਂਗ ਕਰਦਾ ਵਾਂ, ਅਸੀਂ ਬਾਸਪਤੀ ਦੀ ਫਸਲ ਵੇਚਦੇ ਹਾਂ 2000 ਨੂੰ, ਜਿਹੜੇ ਉਹਨਾਂ ਦੇ ਬੰਦੇ ਆ ਉਹ ਵੇਚਦੇ ਆ 4800 ਨੂੰ, ਕਿਸਾਨ ਕਿਵੇਂ ਖੁਸ਼ਹਾਲ ਹੋ ਜਾਊਗਾ ਜੀ? ਜਦੋਂ ਜਿਹੜਾ ਕਿਸਾਨ ਨੇ ਪ੍ਰੋਫਿਟ ਕੱਟਣਾ ਵਾ, ਉਦੋਂ ਦੁੱਗਣਾ ਪ੍ਰੋਫਿਟ ਤਾਂ ਉਹ ਏਸੀ ਕਮਰਿਆਂ 'ਚ ਬੈਠੇ ਕੱਟੀ ਜਾਂਦੇ, ਕਿਸਾਨ ਨੂੰ ਕਿਵੇਂ ਬਚੂਗਾ? ਜਿਹੜਾ ਪਿਆਜ਼ ਜਦੋਂ ਕਿਸਾਨ ਕੋਲੇ ਹੁੰਦਾ, ਉਹ ਪਿਆਜ਼ ਉਦੋਂ 5 ਰੁਪਏ ਵਿਕਦਾ ਵਾ। ਨਾਸਿਕ ਦੇ ਵਰਗੇ ਸ਼ਹਿਰਾਂ ਦੇ ਵਿੱਚ ਤੁਸੀਂ ਢੇਰ ਲੱਗੇ ਵੇਖੇ ਹੋਣੇ ਆ, ਅੱਜ ਉਹੀ ਪਿਆਜ਼ ਸਾਡੇ ਰੋਣ ਕਢਾਈ ਜਾਂਦਾ ਵਾ। ਜਿਹੜਾ ਆਲੂ ਅਸੀਂ ਸੜਕਾਂ ਤੇ ਡੋਲਦੇ ਆ, ਉਸੇ ਆਲੂ ਤੋਂ ਬਣੇ ਚਿਪਸ ਆ ਜਿਹੜੇ ਉਹ 20 ਰੁਪਈਆਂ ਦੇ ਹਵਾ ਮਿਲਦੀ ਹੈ ਪੈਕਟ ਦੇ ਵਿੱਚ, 10-12 ਚਿਪਸ ਹੁੰਦੇ ਆ। ਇਹ ਇੱਥੇ ਕਿਉਂ ਨਹੀਂ ਵਰਕ ਹੋ ਰਿਹਾ? ਸੋ ਇਹ ਇੱਕ ਸਾਜ਼ਿਸ਼ ਦੇ ਤਹਿਤ ਕਿਸਾਨ ਮਾਰਿਆ ਜਾ ਰਿਹਾ ਜੀ। ਇਹ ਤੁਸੀਂ ਦੇਖ ਲਿਓ, ਆਉਣ ਵਾਲੇ ਕੁਛ ਟਾਈਮ ਦੇ ਵਿੱਚ ਜਿਹੜੀ ਇੰਡੀਅਨ ਐਗਰੀਕਲਚਰ ਹੈ ਉਹ ਕੁਛ ਕੁ ਘਰਾਣਿਆਂ ਦੇ ਹੱਥ 'ਚ ਆ ਜਾਣੀ ਹੈ, ਕਿਉਂਕਿ ਫਾਰਮਰ ਦੇ ਹੱਥੋਂ ਤਾਂ ਨਿਕਲ ਚੁੱਕੀ ਹੈ ਆਲਰੇਡੀ। ਜੀ ਅਗਲੀ ਆਪਾਂ ਗੱਲ ਕਰੀਏ ਪ੍ਰਵੀਨ ਸ਼ਰਮਾ ਜੀ, ਵੀ ਅਕਾਲੀਆਂ ਨਾਲ ਹੁੰਦੀ ਧੱਕੇਸ਼ਾਹੀ ਖਿਲਾਫ ਅਕਾਲੀ ਦਲ ਨੇ ਖੜੀ ਕੀਤੀ ਕਾਨੂੰਨੀ ਫੌਜ, ਇਹ ਆਪਣਾ ਸਮਾਂ ਮਿਲਾ ਦਾ ਕਾਰਜਕਾਲ ਭੁੱਲ ਗਏ? ਬਿਲਕੁਲ ਜੀ, ਆਪਣਾ ਸਮਾਂ ਭੁੱਲ ਗਏ ਜੀ। ਉਦੋਂ ਵੀ ਤੁਹਾਨੂੰ ਮੈਂ ਚਰਚਿਤ ਕਾਂਡ ਯਾਦ ਕਰਵਾ ਦਿੰਦਾ ਵਾ। ਤਰਨਤਾਰਨ ਦੇ ਵਿੱਚ ਇੱਕ ਕੁੜੀ ਨਾਲ ਮਾਰਕੁੱਟ ਹੋਈ ਸੀ, ਬਹੁਤ ਵੀਡੀਓ ਵਾਇਰਲ ਵੀ ਹੋਈ ਸੀ। ਉਸ ਤੋਂ ਇਲਾਵਾ ਇੱਕ ਜਲਾਲਾਬਾਦ ਸੁਖਬੀਰ ਬਾਦਲ ਦੀ ਕੌਂਸਟੀਚੁਐਂਸੀ ਦੇ ਵਿੱਚ ਇੱਕ ਪਰਿਵਾਰ ਪੈਂਦਾ ਵਾ, ਉੱਥੇ ਪਖੇਰਾ ਬੋਦਲਾ ਪਿੰਡ ਆ, ਉਸ ਦਲਿਤ ਪਰਿਵਾਰ ਦੇ ਨਾਲ ਬਹੁਤ ਬੁਰੀ ਤਰ੍ਹਾਂ ਇੱਕ ਕੈਂਸਰ ਪੀੜਤ ਬੰਦਾ, 55 ਸਾਲ ਦੀ ਉਹਦੀ ਉਮਰ ਸੀ ਬੰਦੇ ਦੀ, ਮੈਂ ਉਹਦੀ ਸਟੋਰੀ ਵੀ ਕੀਤੀ ਆ। ਉਹਨੂੰ ਕੁੱਟਿਆ ਪੁਲਿਸ ਨੇ ਬੜੀ ਬੇਰਹਿਮੀ ਦੇ ਨਾਲ। ਕਿਉਂਕਿ ਕਾਰਨ ਇਹ ਸੀਗਾ ਕਿ ਉਹ ਪੁਲਿਸ ਨੇ ਜਦੋਂ ਰੇਡ ਕੀਤੀ ਤਾਂ ਉਹਨੇ ਪੁੱਛ ਲਿਆ ਸੀ, ਬਾਈ ਕਿਵੇਂ ਆਏ ਹੋ ਤੁਸੀਂ, ਜਸਟ ਇੰਨੀ ਗੱਲ ਸੀ। ਤਾਂ ਹੁਣ ਜਿਹੜਾ ਅਕਾਲੀ ਦਲ ਹੈ, ਇਹ ਉਹੀ ਅਕਾਲੀ ਦਲ ਹੈ ਜੀ। ਇਹ ਕਹਿੰਦਾ ਕਿ ਅਸੀਂ ਜਿਹੜਾ ਸਰਕਾਰ ਤੇ ਧੱਕੇਸ਼ਾਹੀ ਦਾ ਇਹਨਾਂ ਨੇ ਇਲਜ਼ਾਮ ਲਾਇਆ ਵਾ, ਤੇ ਨਾਮੀ ਵਕੀਲਾਂ ਦਾ ਇੱਕ ਪੈਨਲ ਤਿਆਰ ਕੀਤਾ ਵਾ, ਹਰਿਆਣਾ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ। ਤੇ ਇਹ ਜਿਹੜਾ ਪੈਨਲ ਹੈ ਜੀ, ਇਹ ਅਕਾਲੀ ਵਰਕਰਾਂ ਤੇ ਹੁੰਦੀਆਂ ਕਥਿਤ ਧੱਕੇਸ਼ਾਹੀਆਂ ਦੇ ਕੇਸ ਲੜੂਗਾ। ਵਰਕਰਾਂ ਨੂੰ ਸ਼ਿਕਾਇਤਾਂ ਦਰਜ ਕਰਵਾਉਣ ਦੇ ਲਈ ਹੈਲਪਲਾਈਨ ਤੇ ਵੈਬਸਾਈਟ ਵੀ ਦਿੱਤੀ ਗਈ ਹੈ, ਜਿਹਦਾ ਨਾਂ ਅਕਾਲੀ ਜਿਹੜਾ .com ਰੱਖਿਆ ਗਿਆ ਵਾ। ਤੇ ਇਹ ਜਿਹੜੇ ਦਲਜੀਤ ਸਿੰਘ ਚੀਮਾ ਨੇ, ਇਹਨਾਂ ਦੇ ਬੁਲਾਰੇ, ਉਹ ਕਹਿੰਦੇ ਕਿ ਹੇਠਲੇ ਪੱਧਰ ਉੱਤੇ ਨਿਰਦੋਸ਼ ਅਕਾਲੀ ਵਰਕਰਾਂ ਖਿਲਾਫ ਜਿਹੜੀਆਂ ਬਦਲੇਖੋਰੀ ਤੇ ਧੱਕੇਸ਼ਾਹੀਆਂ ਦੀ ਮੁਹਿੰਮ ਛੇੜ ਰੱਖੀ ਹੈ ਕਾਂਗਰਸੀਆਂ ਨੇ, ਤੇ ਇਸੇ ਕਰਕੇ ਜਿਹੜਾ ਵਾ ਇਸ ਚੁਣੌਤੀ ਨੂੰ ਕਰਾਰੇ ਹੱਥੀਂ ਲੈਣ ਦਾ ਫੈਸਲਾ ਕੀਤਾ ਸੀ, ਤੇ ਇਹਦੇ ਜ਼ਬਰ ਵਿਰੋਧੀ ਲਹਿਰ ਚਲਾ ਕੇ ਅਸੀਂ ਜਿਹੜਾ ਵਾ ਇਸ ਤੋਂ ਬਚਾਵਾਂਗੇ। ਤੇ 1 ਅਗਸਤ ਤੇ 2 ਅਗਸਤ ਨੂੰ ਪਾਰਟੀ ਦਾ ਜਿਹੜਾ ਮੁੱਖ ਦਫ਼ਤਰ ਆ, ਉੱਥੇ ਸ਼ਿਕਾਇਤਾਂ ਵੀ ਸੁਣੀਆਂ ਜਾਣਗੀਆਂ। ਮੈਂ ਹੈਰਾਨ ਹੈ ਸਰ, ਮੈਂ ਜਦੋਂ ਇਹਨਾਂ ਚੀਜ਼ਾਂ ਨੂੰ ਦੇਖਦਾ ਮੈਨੂੰ ਬੜੀ ਹੈਰਾਨੀ ਹੁੰਦੀ ਹੈ। ਪਿੰਡਾਂ ਵਾਲੀ ਕਿਉਂ ਲੜਦੇ ਹੈ? ਮਤਲਬ ਕਦੇ ਤੁਸੀਂ ਕਿਸੇ ਲੀਡਰ ਦਾ ਸਿਰ ਪਾਟਾ ਵੇਖਿਆ? ਕਦੇ ਕਿਸੇ ਨੇ ਵੀ ਵੇਖਿਆ ਹੋਵੇ? ਕਦੇ ਨਹੀਂ ਵੇਖਿਆ। ਵਿਧਾਨ ਸਭਾ ਦੇ ਵਿੱਚ ਇੱਕ ਡਰਾਮਾ ਜਿਹਾ ਕਰ ਦਿੰਦੇ ਆ, ਸਾਡਾ ਕਰੋੜਾਂ ਰੁਪਇਆ ਲੱਗਦਾ ਮੇਰੇ ਵਰਗੇ ਦੀਆਂ ਜੇਬਾਂ ਦੇ ਵਿੱਚੋਂ ਟੈਕਸਾਂ ਦੇ ਰੂਪ ਦੇ ਵਿੱਚ। ਉੱਥੇ ਕਹਿੰਦੇ ਜੀ ਤੁਹਾਡਾ ਮਜੀਠੀਆ ਮਾੜਾ, ਉਹ ਕਹਿੰਦੇ ਜੀ ਤੁਹਾਡਾ ਰਾਜਾ ਵੜਿੰਗ ਮਾੜਾ, ਉਹ ਕਹਿੰਦੇ ਤੁਹਾਡਾ ਅਮਨ ਅਰੋੜਾ ਮਾੜਾ। ਉੱਥੇ ਕਦੇ ਮੈਂ ਨਹੀਂ ਸੁਣਿਆ ਕਿ ਇਹ ਕਹਿ ਦੇਣ ਕਿ ਯਾਰ ਬੇਰੁਜ਼ਗਾਰੀ ਪੰਜਾਬ ਦੇ ਵਿੱਚ ਇੰਨੀ ਵੱਧ ਗਈ ਹੈ। ਕਦੇ ਮੈਂ ਇਹ ਨਹੀਂ ਸੁਣਿਆ ਕਿ ਯਾਰ ਪੰਜਾਬ ਦਾ ਪਾਣੀ ਦਾ ਲੈਵਲ ਸਾਡੇ 140 ਬਲਾਕਾਂ ਦੇ ਵਿੱਚੋਂ 131 ਬਲਾਕ ਜਿਹੜੇ ਆ ਇੰਦਰ ਜ਼ੋਨ ਦੇ ਵਿੱਚ ਹੈ। ਕਦੇ ਮੈਂ ਇਹ ਨਹੀਂ ਸੁਣਿਆ ਕਿ ਯਾਰ ਮਾਲਵੇ ਨੂੰ ਕੈਂਸਰ ਨੇ ਖਾ ਲਿਆ। ਕਦੇ ਮੈਂ ਇਹ ਨਹੀਂ ਸੁਣਿਆ ਕਿ ਯਾਰ ਮਾਝੇ ਦੇ ਵਿੱਚ ਅੱਜ ਨਸ਼ਾ ਬਹੁਤ ਆ, ਉੱਥੋਂ ਨੌਜਵਾਨਾਂ ਨੂੰ ਕੀ ਰੋਡ ਮੈਪ ਹੈ। ਇੱਕ ਗੱਲ ਵੀ ਮੈਂ ਪਾਏਦਾਰ ਨਹੀਂ ਸੁਣਦਾ ਇਹਨਾਂ ਬੰਦਿਆਂ ਦੀ। ਤੇ ਹੁਣ ਇਹ ਕਹਿੰਦੇ ਕਿ ਗਰਾਊਂਡ ਤੇ ਆ ਕੇ ਅਸੀਂ ਕੰਮ ਕਰਨਾ ਵਾ, ਤੇ ਤੁਸੀਂ ਅਕਾਲੀ ਦਲ ਦੇ 10 ਸਾਲਾਂ ਦੀ ਜਿਹੜੀ ਗੌਰਮੈਂਟ ਹੈ, RTI ਪਾ ਕੇ ਇੱਕ ਜਿਹੜਾ ਵਾ ਪਰਚੇ ਦਰਜ ਕਰਨ ਦਾ ਇੱਕ ਰਿਕਾਰਡ ਕੱਢੋ। ਰਿਕਾਰਡ ਪਰਚੇ ਦਰਜ ਹੋਇਆ, ਰਿਕਾਰਡ ਪਰਚੇ। ਤੇ ਹੁਣ ਫਿਰ ਉਹੀ ਲੋਕ ਜਿਹੜੇ ਸਰਗਰਮ ਹੋਏ ਫਿਰਦੇ ਆ। ਸੋ ਮੈਂ ਲੋਕਾਂ ਨੂੰ ਸਾਵਧਾਨ ਕਰਦਾ ਹੁੰਦਾ ਕਿ ਬਚ ਜਾਓ, ਇਹਨਾਂ ਸਿਆਸੀ ਬਦਲਾਖੋਰੀਆਂ 'ਚ ਕੁਛ ਨਹੀਂ ਪਿਆ। ਤੁਸੀਂ
ਸਿਰ ਪਾੜ ਕੇ ਇੱਕ ਦੂਜੇ ਦੇ ਜਿਹੜਾ ਵਾ ਤੁਸੀਂ ਸਾਰੀਆਂ ਜ਼ਮੀਨਾਂ ਵੇਚ ਲੈਂਦੇ ਹੋ, ਸਾਰਾ ਕੁਝ ਘਰੋਂ ਗਵਾ ਲੈਂਦੇ ਹੋ, ਇਹ ਚੰਡੀਗੜ੍ਹ ਜਾ ਕੇ ਇੱਕੋ ਜਿਹੇ ਹੋ ਜਾਂਦੇ ਆ। ਸੋ ਅਸੀਂ ਸਮਝ ਗਏ ਕਿ ਜੇਕਰ ਸ਼ਹਿਰੀ ਵਸੋਂ ਬਿਨਾਂ ਵੋਟਾਂ ਪਾਏ ਬਿਨਾਂ ਲੜੇ ਵੋਟਾਂ ਪਾ ਸਕਦੀ ਹੈ ਤੇ ਅਸੀਂ ਕਿਉਂ ਲੜੀ ਜਾਂਦੇ ਹਾਂ। ਜੀ ਜੀ ਬਿਲਕੁਲ ਪ੍ਰਵੀਨ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਪੰਜਾਬ ਸਰਕਾਰ ਨੇ ਹਰਮਨਪ੍ਰੀਤ ਕੌਰ ਜਿਸ ਨੇ ਸੈਮੀਫਾਈਨਲ ਕ੍ਰਿਕਟ ਦੇ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਸੀ, ਉਸ ਨੂੰ DSP ਜਿਹੜਾ ਬਣਾ ਦਿੱਤਾ ਹੈ। ਹਾਂਜੀ ਬਿਲਕੁਲ ਜੀ, ਪਰ ਮੈਂ ਉਸ ਤੋਂ ਪਹਿਲਾਂ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਵਾਂ। ਮੈਂ ਪਰਸੋਂ ਹੀ ਇਹਨਾਂ ਦੇ ਪਰਿਵਾਰ ਨੂੰ ਮਿਲਿਆ ਜੀ, ਇਹਨਾਂ ਦੇ ਫਾਦਰ ਸਾਹਿਬ ਨਾਲ ਇੰਟਰਵਿਊ ਕੀਤੀ ਹੈ ਮੈਂ। ਉਹ ਇੰਟਰਵਿਊ ਬਹੁਤ ਛੇਤੀ ਅਸੀਂ ਜਿਹੜਾ ਵਾ ਮੈਂ ਕਹੂੰਗਾ ਕਿ ਉਹਦਾ ਮੈਂ ਕਹੂੰਗਾ ਫਿਲਮਾਂਕਣ ਜਿਹੜਾ ਕੀਤਾ ਤੇ ਉਹਨੂੰ ਚੈਨਲ ਤੇ ਚਲਾਵਾਂਗੇ PTN 24 ਤੇ। ਤਾਂ ਉਹ ਜਦੋਂ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀਗਾ ਤੇ ਉਹਨਾਂ ਨੇ ਬੜੀ ਭਾਵੁਕ ਜੀ ਗੱਲ ਦੱਸੀ। ਉਹ ਕਹਿੰਦੇ ਕਿ ਜਦੋਂ ਮੇਰੀ ਬੱਚੀ ਛੋਟੀ ਹੁੰਦੀ ਸੀ 10ਵੀਂ ਕਲਾਸ ਦੇ ਵਿੱਚ, 10ਵੀਂ ਕਲਾਸ ਤੋਂ ਪਿੱਛੇ, ਤਾਂ ਉਹ ਮੁੰਡਿਆਂ ਦੇ ਗਰਾਊਂਡ ਦੇ ਵਿੱਚ ਖੇਡਦੀ ਹੁੰਦੀ ਸੀ, ਮੁੰਡੇ ਜਿੱਥੇ ਬਾਸਕਟਬਾਲ ਦੀ ਟ੍ਰੇਨਿੰਗ ਕਰਦੇ ਆ। ਤੇ ਜਦੋਂ ਉਹ ਖੇਡਦੇ ਹੁੰਦੇ ਸੀ ਹਰਮਨਪ੍ਰੀਤ ਉੱਥੇ, ਤਾਂ ਮੁੰਡੇ ਆਮ ਤੌਰ ਤੇ ਪਿੰਡਾਂ ਦੇ ਮੁੰਡਿਆਂ ਦੇ ਵਿੱਚ ਕੀ ਹੁੰਦਾ, ਜਾਂ ਮੇਰੇ ਵਰਗੇ ਜਦੋਂ ਮੁੰਡੇ ਹੀ ਇਕੱਠੇ ਆ ਸਾਰੇ, ਤਾਂ ਉਹ ਗਾਲਾਂ ਬਹੁਤ ਕੱਢਦੇ ਆ ਇੱਕ ਦੂਜੇ ਨੂੰ ਕਿ ਤੂੰ ਐਂ ਨਹੀਂ ਮਾਰਨਾ ਸੀ, ਐਂ ਕਰਨਾ ਸੀ, ਇੱਧਰ ਨੂੰ ਸਿੱਟਣਾ ਸੀ, ਇੱਧਰ ਸਿੱਟਣਾ ਸੀ। ਤਾਂ ਉਹ ਕਹਿੰਦੇ ਕਿ ਗਾਲਾਂ ਨੂੰ ਅਣਸੁਣਿਆ ਕਰਕੇ ਇਕੱਲੀ ਕੁੜੀ 30-35 ਮੁੰਡਿਆਂ ਦੇ ਗਰੁੱਪ ਦੇ ਨਾਲ ਜਾਂ ਪਾਸੇ ਖੇਡਦੀ ਰਹੀ ਆ। ਤੇ ਉਦੋਂ ਜ਼ਮਾਨਾ ਸਾਨੂੰ ਕਹਿਣਾ ਹੁੰਦਾ ਸੀਗਾ ਕਿ ਯਾਰ ਤੁਸੀਂ ਕਿਉਂ ਕੁੜੀ ਨੂੰ ਇੱਧਰ ਪਾਇਆ ਵਾ, ਉੱਥੇ ਮੁੰਡੇ ਗੰਦੀਆਂ ਗਾਲਾਂ ਕੱਢਦੇ ਆ, ਇਹ ਕਰਦੇ ਆ, ਉਹ ਕਰਦੇ ਆ। ਤਾਂ ਕਹਿੰਦੇ ਕਿ ਅਸੀਂ ਉਸ ਚੀਜ਼ ਨੂੰ ਇਗਨੋਰ ਕਰਕੇ, ਅਣਸੁਣਿਆ ਕਰਕੇ, ਕੰਨਾਂ ਦੇ ਵਿੱਚ ਕੌੜਾ ਤੇਲ ਪਾ ਕੇ ਇਸ ਕੁੜੀ ਨੇ ਪ੍ਰੈਕਟਿਸ ਕੀਤੀ ਹੈ, ਤਾਂ ਅੱਜ ਜਾ ਕੇ ਵਰਲਡ ਲੈਵਲ ਤੇ ਉਹਦਾ ਨਾਮ ਜਿਹੜਾ ਵਾ ਉਹਨੇ ਰੌਸ਼ਨ ਕੀਤਾ ਵਾ, ਪੂਰੇ ਪੰਜਾਬ ਦਾ, ਆਪਣੇ ਪੇਰੈਂਟਸ ਦਾ। ਔਰ UK ਵਰਗੀਆਂ ਦੀਆਂ ਪਿੱਚਾਂ ਤੇ ਜਿੱਥੇ ਸਾਡੇ ਖਿਡਾਰੀ ਜਿਹੜੇ ਮੇਲ ਨੇ ਉਹ ਵੀ, ਉਹਨਾਂ ਦੇ ਪੈਰ ਵੀ ਕੰਬਦੇ ਤੇ ਉੱਥੇ 171 ਦਾ ਸਕੋਰ ਉਹਨੇ ਬਣਾਇਆ ਵਾ। ਸੋ ਇਸ ਕਰਕੇ ਉਹਨੂੰ ਜਿਹੜੀ ਪੰਜਾਬ ਜਿਹੜੀ ਸਰਕਾਰ ਹੈ ਜੀ, ਉਹਨੇ DSP ਦੇ ਅਹੁਦੇ ਦੀ ਨੌਕਰੀ ਪੱਤਰ ਜਿਹੜਾ ਵਾ ਦੇ ਦਿੱਤਾ ਵਾ, 5 ਲੱਖ ਰੁਪਏ ਦਾ ਚੈੱਕ ਵੀ ਦਿੱਤਾ ਵਾ। DGP ਸੁਰੇਸ਼ ਅਰੋੜਾ ਤੇ ਹਰਮਨਜੀਤ ਕੌਰ ਦੇ ਪਿਤਾ ਇਸ ਵੇਲੇ ਹਾਜ਼ਰ ਸੀਗੇ। ਸੋ ਜਿਹੜਾ ਆਪਾਂ ਸਾਰੇ ਜਿਹੜੀਆਂ ਇਹਨਾਂ ਨੇ ਪਾਰੀਆਂ ਦੇਖ ਚੁੱਕੇ ਆ, ਫਾਈਨਲ ਦੇ ਵਿੱਚ 51 ਦੌੜਾਂ ਦੀ, ਸੈਮੀਫਾਈਨਲ ਦੇ ਵਿੱਚ 171 ਦੌੜਾਂ ਦੀ। ਤਾਂ ਅੱਜ ਲੋੜ ਹੈ ਸਰ ਕਿ ਅਸੀਂ ਪਿੰਡਾਂ ਜਾਂ ਸ਼ਹਿਰਾਂ ਦੇ ਵਿੱਚੋਂ ਅਸੀਂ ਹੋਰ ਹਰਮਨਪ੍ਰੀਤ ਪੈਦਾ ਕਰੀਏ। ਠੀਕ ਹੈ, ਇੱਕ ਕੁੜੀ ਨੇ ਪ੍ਰਾਪਤੀ ਕੀਤੀ ਹੈ, ਉਹਦੀ ਪ੍ਰਾਪਤੀ ਸਲਾਹੁਣਯੋਗ ਹੈ, ਉਹਨੂੰ ਤਵੱਜੋ ਮਿਲਣੀ ਚਾਹੀਦੀ ਹੈ, ਉਹਨੂੰ ਮਾਨ ਸਨਮਾਨ ਮਿਲਣਾ ਚਾਹੀਦਾ, ਬਹੁਤ ਵੱਡੀ ਗੱਲ ਹੈ। ਇਹ ਵੀ ਮੈਂ ਕਹੂੰਗਾ ਕਿ DSP ਰੈਂਕ ਵੀ ਉਹਦੀ ਪ੍ਰਾਪਤੀ ਸਾਹਮਣੇ ਮੈਨੂੰ ਛੋਟਾ ਲੱਗਦਾ ਵਾ, ਪਰ ਅੱਜ ਲੋੜ ਹੈ ਕਿ ਜਿਹੜੀਆਂ ਹਰਮਨਪ੍ਰੀਤ ਅੱਜ ਵਿਚਾਰੀਆਂ ਰੋੜੇ ਦੇ ਗਰਾਊਂਡਾਂ ਦੇ ਉੱਤੇ, ਜਿੱਥੇ ਕੱਚੇ ਰੋਡ ਨੇ, ਜਿੱਥੇ ਭਖੜਾ ਵਾ, ਉੱਥੇ ਭੱਜਦੀਆਂ ਨੇ, ਟ੍ਰੇਨਿੰਗ ਕਰਦੀਆਂ ਨੇ, ਤਾਂ ਅਸੀਂ ਉਹਨਾਂ ਨੂੰ ਇਹੋ ਜਿਹੀ ਵਿਵਸਥਾ ਕਰਕੇ ਦੇਈਏ ਕਿ ਆਉਂਦੇ ਸਾਲਾਂ ਦੇ ਵਿੱਚ ਅਸੀਂ ਪਿੰਡਾਂ ਦੇ ਵਿੱਚੋਂ, ਸ਼ਹਿਰਾਂ ਦੇ ਵਿੱਚੋਂ, ਕਸਬਿਆਂ ਦੇ ਵਿੱਚੋਂ ਹੋਰ ਹਰਮਨਪ੍ਰੀਤ ਪੈਦਾ ਕਰ ਸਕੀਏ, ਤਾਂ ਜੋ ਅਸੀਂ ਫਖਰ ਨਾਲ ਕਹਿ ਸਕੀਏ ਕਿ ਅਸੀਂ ਕੁੜੀ ਮਾਰਨੀ ਹੈਗੇ, ਸਾਡੀਆਂ ਕੁੜੀਆਂ ਦੀਆਂ ਪ੍ਰਾਪਤੀਆਂ ਦੇਖੋ। ਜੀ ਜੀ। ਤੇ ਅਗਲੀ ਪ੍ਰਵੀਨ ਸ਼ਰਮਾ ਜੀ, ਆਪਾਂ ਗੱਲ ਕਰਦੇ ਵੀ ਟਰੱਕ ਆਪਰੇਟਰਾਂ ਨੇ ਨਕੋਦਰ ਤੋਂ ਟਰੱਕ ਸਾੜ ਕੇ ਵਿਰੋਧ ਕਰਨ ਦੀ ਸ਼ੁਰੂਆਤ ਕਰ ਦਿੱਤੀ ਹੈ। ਹਾਂਜੀ ਬਿਲਕੁਲ ਜੀ, ਨਕੋਦਰ ਤੋਂ ਖਬਰ ਮਿਲਦੀ ਹੈ ਕਿ ਉੱਥੇ ਜਿਹੜੇ ਟਰੱਕ ਯੂਨੀਅਨਾਂ ਨੂੰ ਭੰਗ ਕਰਨ ਦਾ ਜਿਹੜਾ ਉਹਨਾਂ ਨੇ ਵਿਰੋਧ ਕੀਤਾ ਵਾ, ਔਰ ਰੋਸ ਮੁਜ਼ਾਹਰਾ ਕਰ ਰਹੇ ਸੀਗੇ, ਉੱਥੇ ਟਰੱਕ ਨੂੰ ਅੱਗ ਲਾ ਕੇ ਜਿਹੜਾ ਉਹਨਾਂ ਨੇ ਮੈਂ ਕਹੂੰਗਾ ਕਿ ਆਪਣਾ ਪ੍ਰਦਰਸ਼ਨ ਜਿਹੜਾ ਵਾ, ਰੋਸ ਜ਼ਾਹਰ ਕੀਤਾ ਵਾ। ਪਰ ਸਰ ਗੱਲ ਇਹ ਹੈ, ਕਿਸਾਨੀ ਦੇ ਵਿੱਚ ਕੁਝ ਨਹੀਂ ਬਚਿਆ, ਕਿਸਾਨ ਆਤਮ ਹੱਤਿਆ ਕਰਨ ਲੱਗ ਪਏ, ਜਵਾਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ। ਬਠਿੰਡੇ ਦੇ ਵਿੱਚ ਇੱਕ ਨੌਜਵਾਨ ਨੇ ਆਤਮਦਾਹ ਕਰ ਲਿਆ ਸੀਗਾ। ਬਹੁਤ ਸਾਰੀਆਂ ਘਟਨਾਵਾਂ ਮੈਂ ਇਹਦੀਆਂ ਰੇਡੀਓ ਦੇ ਉੱਤੇ ਸਾਂਝੀਆਂ ਕਰ ਚੁੱਕੀਆਂ ਜਿਨ੍ਹਾਂ ਦੇ ਵਿੱਚ ਜਵਾਨੀ ਜਿਹੜੀ ਹੈ ਇਸ ਰਾਹ ਪੈ ਚੁੱਕੀ ਹੈ। ਹੁਣ ਟਰੱਕਾਂ ਦੇ ਮਾਲਕ ਹੈ, ਉਹਨਾਂ ਨੇ ਇੱਕ ਬੰਦੇ ਨੇ, ਉਹਨਾਂ ਨੇ ਜਿਹੜਾ ਇਹ ਕਿਹਾ, ਧਮਕੀ ਵੀ ਦਿੱਤੀ ਸੀ ਕਿ ਜੇਕਰ ਸਰਕਾਰ ਨੇ ਯੂਨੀਅਨ ਭੰਗ ਕਰਨ ਦਾ ਫੈਸਲਾ ਲਿਆ ਵਾ ਤੇ ਅਸੀਂ ਜਿਹੜਾ ਵਾ, ਸਾਡੇ ਕਿਸਾਨ ਜਿਹੜੇ ਟਰੱਕ ਆਪਰੇਟਰ ਭਰਾ ਨੇ ਉਹ ਵੀ ਇਸ ਤਰ੍ਹਾਂ ਪੈ ਸਕਦੇ, ਜਿਹੜੇ ਕਿਸਾਨ ਜਿਹੜੇ ਕਿਸਾਨ ਪੈ ਚੁੱਕੇ ਆ। ਪਰ ਸਰ ਸੋਚਣ ਵਾਲੀ ਗੱਲ ਇਹ ਹੈ ਕਿ ਪਾਲਿਸੀਜ਼ ਗੌਰਮੈਂਟ ਦੀ ਨੂੰ ਕਿਸਾਨ ਲੋਕ ਆਪਣਾ ਕੀ ਕਰ ਰਹੇ ਆ। ਇੱਕ ਟਰੱਕ ਹੈ, ਕਿਸੇ ਭਰਾ ਨੇ ਪਤਾ ਨਹੀਂ ਕਿਵੇਂ ਪਾਇਆ ਹੋਣਾ ਵਾ ਵਿਆਜ ਤੇ ਪੈਸੇ ਜਾ ਕੇ, ਉਹਨੂੰ ਅੱਗ ਲਾਉਣ ਦੀ ਕੀ ਲੋੜ ਹੈ। ਸੋ ਵਿਰੋਧ ਕਰੋ ਤੁਸੀਂ, ਵਿਰੋਧ ਅਸੀਂ ਮਾੜੀਆਂ ਪਾਲਿਸੀਜ਼ ਦਾ ਹਮੇਸ਼ਾ ਕਰਦੇ ਹਾਂ। ਠੀਕ ਹੈ, ਟਰੱਕਾਂ ਵਾਲੀ ਪਾਲਿਸੀ ਦੇ ਵਿੱਚ ਵੀ ਮੈਨੂੰ ਲੱਗਦਾ ਕਿ ਕਈ ਖਾਮੀਆਂ ਨੇ, ਜਿਨ੍ਹਾਂ ਖਾਮੀਆਂ ਦੇ ਕਰਕੇ ਹੁਣ ਸਭ ਤੋਂ ਵੱਡੀ ਖਾਮੀ ਇਹ ਹੈ ਕਿ ਜਿਹੜੇ ਟਰੱਕ ਆਪਰੇਟਰ ਨੇ ਉਹ ਕਹਿੰਦੇ ਕਿ ਜੇ ਸਾਨੂੰ ਤੁਸੀਂ ਬਾਜ਼ਾਰ ਦੇ ਦੁਆਲੇ ਕਰਤਾ ਤੇ ਬਾਜ਼ਾਰ ਤਾਂ ਪਹਿਲਾਂ ਹੀ ਜਿਹੜਾ ਵਪਾਰੀ ਹੈ ਸਾਨੂੰ ਕੁਛ ਨਹੀਂ ਦਿੰਦਾ, ਤੇ ਹੁਣ ਤਾਂ ਸਾਡਾ ਇਹ ਹੱਡ ਚੂਸ ਜੂਗਾ, ਸਾਡਾ ਖੂਨ ਚੂਸ ਜੂਗਾ। ਠੀਕ ਹੈ, ਮੈਂ ਕਹਿੰਦਾ ਕਿ ਕੁਛ ਕੁ ਹੈਗੇ ਨੇ। ਸਰਕਾਰ ਕਹਿੰਦੀ ਕਿ ਜਿਹੜੀਆਂ ਯੂਨੀਅਨਾਂ ਨੇ ਉਹ ਮਾਫੀਆ ਬਣ ਚੁੱਕੀਆਂ ਨੇ। ਦੋਨਾਂ ਧਿਰਾਂ ਦੇ ਜਿਹੜੇ ਕੁਛ ਕੁ ਤਰਕ ਨੇ ਉਹ ਵਜ਼ਨਦਾਰ ਨੇ, ਉਹ ਵਿਚਾਰਨਯੋਗ ਨੇ। ਪਰ ਇਹਦਾ ਮਤਲਬ ਇਹ ਨਹੀਂ ਗਾ ਕਿ ਅਸੀਂ ਜਿਹੜੇ ਰੋਸ ਮੁਜ਼ਾਹਰਾ ਕਰਕੇ ਅਸੀਂ ਟਰੱਕ ਫੂਕ ਦਈਏ। ਆਪਦੀ ਰੋਜ਼ੀ ਰੋਟੀ ਕਿਉਂ ਮਾਰਨੀ ਹੈ? ਅਸੀਂ ਸਰਕਾਰ ਨਾਲ ਸਾਡਾ ਵਿਰੋਧ, ਅਸੀਂ ਵਿਰੋਧ ਦਰਜ ਕਰਾਉਂਦੇ, ਹੋਰ ਬਥੇਰੇ ਤਰੀਕੇ ਨੇ ਜੀ। ਜੀ ਜੀ ਬਿਲਕੁਲ ਪ੍ਰਵੀਨ ਜੀ। ਅਗਲੀ ਪ੍ਰਵੀਨ ਜੀ, ਜੇ ਆਪਾਂ ਗੱਲ ਕਰੀਏ ਵੀ ਤਬਾਦਲਿਆਂ ਤੋਂ ਜਿਹੜੇ ਅੱਗੇ ਜੱਜ ਆ ਉਸਨੇ ਧਰਨਾ ਲਾਇਆ।
हाँ जी बिल्कुल जी, जेकर इंडियन जुडिशियरी की तुसीं गल करो सर, तो मेरा ख्याल है कि वर्ल्ड दे विच साडी जिहड़ी जुडिशियरी है उहदे ते जे किंतु परंतु हुंदा तो सब तो वड्डा उहदा कारण यह है कि 1984 से कतलेआम के पीड़ितां नूं इंसाफ नहीं मिल सकिया। ये सब तो वड्डा किंतु है वर्ल्ड दे विच हुंदा वा। इस मैं कल्ला प्रवीण शर्मा नहीं कहता जां कल्ले तुसीं नहीं बैठ के रेडियो ते कहंदे, वर्ल्ड दे विच जिन्ना भी मीडिया वा, इलैक्ट्रॉनिक है, प्रिंट है, मैगजीन्स ने, तो वो इस गल ते किंतु करदियां ने। जदों किते इंडियन जुडिशियरी की गल हुंदी है तो किंतु हुंदा वा, और मेरे ख्याल दे नाल होना भी चाहिए क्योंकि बड़ा लंबा वक्त है और न्याय ना मिलना एक बहुत वड्डी त्रासदी है साडे इस पासे दी न्यायपालिका दी। तो हुण जिहड़ा ये जज बैठा वा जी, ये जिहड़ा मद्रास हाई कोर्ट का जिहड़ा वा, मैं कहूँगा कि जबलपुर हाई कोर्ट का 60 साल का इतिहास दे विच पहली बारी कोई जज जिहड़ा वा धरने ते बैठा वा, और इन्हां दा नाम है जी RK श्रीवास। ते ये कह रहे हैं खुद कि मैनू वार-वार ट्रांसफर मेरी की जा रही है, 15 महीनों के 4 बार मेरा ट्रांसफर हो चुका, मैनू तरह तरीकों के नाल मैनू प्रैशराइज किया जा रहा है, और मैं जो सच बोलता वा तो मैनू जिहड़ा वा शोषित किया जा रहा है, मैनू दिमागी तौर पर मैनू परेशान किया जा रहा है। तो वो कहते हैं कि मैं अस्तीफा नहीं दिंदा कि मैं जिहड़ा वा संघर्ष करने के लिए तैयार वा। इस करके वो कहते कि मैनू न्याय नहीं मिला तो धरने तो बाद मैं अनशन भी कर सकता वा। पर तुसीं एक अंदाजा लाओ कि जिथे एक जज आ, जे वो कहता है जज की कुर्सी ते बैठा बंदा है महसूस करता है कि मेरे नाल धक्का हो रहा है, मेरी सुनवाई किते नहीं, सच बोलन की मैनू सज़ा मिलती है, तो सर तुसीं एक बारी उस थां ते खड़ के आम बंदे की हालत वेखो की होगी। जी 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 बिल्कुल सही गल है। तो प्रवीण शर्मा जी, जाते जाते जे आपां गल करिए भी PCR मुलाजिम की कारबाइन लैके फरार हो गए कारसवार, इस तो पहले एक वीडियो देखी सी किसी ने जिहड़े कंध ते खड़े ने खोली सीगी। हाँ जी बिल्कुल जी, असल दे विच जिहड़ी घटना वा जी वो लुधियाने दे विच वापरी है। जिहड़ी आल्टो कार दे विच 2 बंदे सीगे जी, एक औरत सीगी, जदों उन्होंने PCR मुलाजमां नूं देखिया जिन्हां दा नाम है जी हैड कांस्टेबल चेत सिंह, कांस्टेबल सुखदेव सिंह, ते ये बाइक उत्ते जा रहे थे। जदों उन्होंने इन्हां नूं देखिया ते उन्होंने कार भजा ली। जदों इन्हां नूं लग्गिया कि शक पिया ते इन्हां ने कार दा पीछा कीता ते कार जिहड़ी उन्होंने फेट भी मारी, ये डिग पिया। ते उस तो बाद जदों इन्हां ने कार दे शीशे दे विच कारबाइन मारी ते वो लैके फरार हो गए, कारबाइन लैके फरार हो गए। पर सब तो वड्डा मैं इत्थे लुटेरियां नूं नहीं, मैं बाद दे विच कहूंगा, पर सब तो पहली गल ये है कि पंजाब की जिहड़ी पुलिस है वो अपना वकार क्यों गवा चुकी है जी। पंजाब की पुलिस है जिहड़ी वो अपना वकार क्यों गवा चुकी है। यही पंजाब पुलिस है जिहड़ी फेक इनकाउंटर मामले दे विच सवालों के घेरे दे विच खड़दी है। ये उही पंजाब पुलिस है जी जिहदियां जदों ये रेड करन आउंदे ते इहदियां गड्डियां गैंगस्टर लैके भज जांदे है। ये उही पंजाब पुलिस है लुधियाने दे विच एक सिख भरा दे पासपोर्ट दफ्तर दे बाहरों फाइलां वेचदा वा ते पुलिस मुलाजम ने उहनूं बेरहमी नाल कुੱਟਿਆ ते पुछण वाला होवे जदों कोई तकड़ा बंदा आउंदा उदों थोड़े जिहड़े हत्थ चलणों हट जांदे, थोड़ियां कारबाइनां नहीं चलदियां, थोड़े तो कंट्रोल नहीं किया जाता, और जदों कोई मजलूम जिहड़ा गरीब बंदा कोई फाइलां दे कवर वेच के गुजारा करदा वा ते उदों थोड़े डौले जिहड़े फरकण लग पैंदे आ। गल ये है कि पंजाब पुलिस मानसिक पक्षों और फिजिकली जिहड़ी है दोबारा प्रिपेयर करने वाली हो गई है, और जिहड़े बंदे आपदे हथियार नहीं राखी कर सकते, आपदा हथियार नहीं बचा सकते दूजे बंदे तो, ते वो आपदा बचा ते लोकां दा बचा किवें करनगे। जी 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 प्रवीण जी, बहुत बहुत मैं तुहाडा धन्नवाद करदा हां, तुसीं साडे नाल जुड़े। मिंटू गुरसुरे जी दी सेहत नासाज सीगी, तुसीं साडा जिहड़ा साथ निभाया, उम्मीद करदे हो जल्द जिहड़े तंदुरुस्त हो के मुड़ के वापस अपने नाल जुड़नगे, ते समय सिर जरूर आपां तुहाडे नाल भी जिहड़ी गलबात करदे रहा करांगे। प्रवीण शर्मा जी बहुत बहुत धन्नवाद, बहुत मेहरबानी, सत श्री अकाल जी। सत श्री अकाल जी, धन्नवाद मैं करदा जी सारी टीम का, क्योंकि मैं कदे ख्वाब देखदा हुंदा सीगा कि मैं पंजाबी रेडियो USA ते खबरां पढ़ा, पर वो जिहड़ा ख्वाब अज सानू एमरजेंसी दे विच पूरा होया वा। कोई गल नहीं, कदे हकीकत दे विच चंगे टाइमां दे विच भी मिलांगे। तो अरदास करदा वां कि गुरसरीए साहब सेहतमंद होण ते अपना भी कदे जिहड़ा राबता वा कदे कदाई मिलदा रहे। बहुत चंगा लग्या जी तुहाडे नाल विचार साझे करके। हर श्रोते नूं एक बारी पूरी टीम नूं प्यार भरी सत श्री अकाल ते बहुत बहुत शुक्रिया जी इन्हां दा। ते श्रोते इत्थे ही साडा अज दा इह प्रोग्राम खबर ते नज़र जिहड़ा है ओह हुण समाप्त हुंदा है, ते मिलांगे आपां सारे ही श्रोतिਆਂ ਨੂੰ अगले प्रोग्राम ਦੇ ਵਿੱਚ अगले बुलेटिन 'ਚ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।